ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਟਿੱਪਣੀਆਂ ਤੇ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਦੇ ਹਾਂ ਖਬਰਾਂ ਤੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਸਪਾਂਸਰ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਿਰਕੀ ਨੇ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਿਰਕੀ ਹੈ ਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਵਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫਰੈਜ਼ਨੋ, ਰਛਪਾਲ ਸਿੰਘ, ਭਰਪੂਰ ਸਿੰਘ ਗਿੱਲ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਇੱਕ ਬਹੁਤ ਵੱਡੀ ਖਬਰ ਤੋਂ, ਇੱਕ ਅਹਿਮ ਖਬਰ ਤੋਂ। ਮੁੱਖ ਚੋਣ ਕਮਿਸ਼ਨ ਦੀ ਨਿਯੁਕਤੀ ਤੇ ਸੁਪਰੀਮ ਕੋਰਟ ਨੇ ਸਖਤੀ ਦਿਖਾਈ ਹੈ ਤੇ ਸਰਕਾਰ ਨੂੰ ਝਾੜ ਵੀ ਬੜੀ ਤਕੜੀ ਪਈ ਹੈ ਜੀ। ਬਿਲਕੁਲ ਪ੍ਰਵੀਨ ਜੀ, ਪਿਛਲੇ ਦੌਰ ਦੇ ਵਿੱਚ ਖਾਸ ਕਰਕੇ ਜਦੋਂ ਵਾਜਪਾਈ ਤੋਂ ਲੈ ਕੇ ਮਨਮੋਹਨ ਸਿੰਘ ਤੱਕ ਵਾਲਾ ਦੌਰ ਰਿਹਾ ਜੀ, ਉਸ ਸਮੇਂ ਦੇ ਦੌਰਾਨ ਮਤਲਬ ਕਿ ਚੋਣ ਪ੍ਰਕਿਰਿਆ 'ਚ ਸਾਡਾ ਕਾਫੀ ਸੁਧਾਰ ਆਇਆ ਜੀ, ਜੀ। ਤੇ ਇਸ ਲਈ ਉਸ ਸਮੇਂ ਲੱਗਣ ਲੱਗਾ ਸੀ ਕਿ ਲਗਭਗ ਚੋਣ ਕਮਿਸ਼ਨ ਹੈ ਜਿਹੜਾ, ਚੋਣ ਕਮਿਸ਼ਨ ਦਾ ਜਿਹੜਾ ਵਿਭਾਗ ਹੈ ਪੂਰਾ, ਉਹ ਸਾਰੀ ਟੀਮ ਹਮਲਾ ਫੱਲਾ ਆਜ਼ਾਦ ਹੋ ਕੇ ਸ਼ਾਇਦ ਕੰਮ ਕਰਨ ਲੱਗੀ ਹੈ। ਉਹਦੇ ਵਿੱਚ ਸਰਕਾਰ ਸਿੱਧਾ ਦਖਲ ਨਹੀਂ ਦਿੰਦੀ ਕਿ ਉੱਥੇ ਕੁਝ ਹੋਣ ਲੱਗਿਆ। ਪਰ ਜਿੱਦਣ ਦੀ ਮੋਦੀ ਹੋਰਾਂ ਦੀ ਸਰਕਾਰ ਆਈ ਹੈ, ਮੋਦੀ ਹੋਰਾਂ ਦਾ ਦੂਜਾ ਕਾਰਜਕਾਲ ਵੀ ਮਤਲਬ ਨੇੜੇ ਲੱਗਦਾ ਜਾ ਰਿਹਾ ਹੈ। ਸੋ ਇਸ ਦੌਰਾਨ ਮਤਲਬ ਕਿ ਉਸੇ ਕਤਾਰ ਦੇ ਵਿੱਚ ਆ ਕੇ, ਜਿਹੜੇ ਕਤਾਰ ਦੇ ਵਿੱਚ ਕਦੇ ਇਨਕਮ ਟੈਕਸ ਵਿਭਾਗ ਖੜਾ ਹੁੰਦਾ ਸੀ, ਜਿਹੜੇ 'ਚ CBI ਖੜਾ ਹੁੰਦਾ ਸੀ, ਉਹਦੇ ਪਿੱਛੇ ED ਆ ਕੇ ਖੜਾ ਹੋ ਗਿਆ, ਉਸੇ ਕਤਾਰ 'ਚ ਚੋਣ ਕਮਿਸ਼ਨ ਵੀ ਆ ਕੇ ਖੜਾ ਹੋ ਗਿਆ। ਮਤਲਬ ਇੱਥੋਂ ਤੱਕ ਕਿ ਆਪਾਂ ਕਿੰਨੀ ਵਾਰ ਇਹ ਗੱਲ ਕਰ ਚੁੱਕੇ ਆ ਕਿ ਨਰਿੰਦਰ ਮੋਦੀ ਦੀ ਰੈਲੀ ਦੱਸ ਦਿੰਦੇ ਆ ਕਿ ਹੁਣ ਚੋਣਾਂ ਦਾ ਐਲਾਨ ਹੋਣਾ। ਸੋ ਉੱਥੋਂ ਅੰਦਾਜ਼ਾ ਲਾ ਜਾਂਦਾ ਕਿ ਹਾਂ ਵੀ ਇੱਥੇ ਹੁਣ ਚੋਣ, ਅੱਜ ਝੰਡੀ ਦਿਖਾਤੀ ਹਰੀ, ਉਹ ਹਰੀ ਝੰਡੀ ਰੇਲ ਨੂੰ ਨਹੀਂ ਦਿਖਾਈ ਹੁੰਦੀ, ਉਹ ਝੰਡੀ ਚੋਣ ਕਮਿਸ਼ਨ ਨੂੰ ਦਿਖਾਈ ਹੁੰਦੀ ਆ ਕਿ ਕਰ ਦੋ ਤਰੀਕਾਂ ਦਾ ਐਲਾਨ। ਸੋ ਇਸ ਲਈ ਇਹ ਸਾਰੀ ਬਣਤਰ ਬਣਦੀ ਕਿ ਚੋਣ ਕਮਿਸ਼ਨ ਕਿਹਦੇ ਲਈ ਕੰਮ ਕਰ ਰਿਹਾ। ਸੋ ਇਹ ਜਦੋਂ ਚਰਚਾ ਚੱਲਦੀਆਂ ਨੇ ਤਾਂ ਉਸ ਦੇ ਦੌਰਾਨ ਹੁਣ ਇੱਕ ਪਹਿਲੂ ਸਾਹਮਣੇ ਆਇਆ। ਇਹ ਪਹਿਲੂ ਬੜਾ ਹੈਰਾਨ ਕਰਨ ਵਾਲਾ ਤੇ ਪਰੇਸ਼ਾਨ ਕਰਨ ਵਾਲਾ। ਭਾਰਤ ਦੇ ਮਤਲਬ ਕਿ ਮੰਤਰੀ ਸਾਹਿਬ ਨੇ 4 ਨਾਮ ਤੈਅ ਕੀਤੇ, ਕਾਨੂੰਨ ਮੰਤਰੀ ਨੇ ਜੀ 4 ਨਾਮ ਚੁਣੇ ਤੇ 4 ਨਾਵਾਂ ਦੇ ਵਿੱਚੋਂ ਇੱਕ ਨਾਮ ਨੂੰ ਚੋਣ ਕਮਿਸ਼ਨ ਦੇ ਮੁਖੀ ਵਜੋਂ ਨਿਯੁਕਤ ਕਰਤਾ। ਹੁਣ ਆਪਾਂ ਕਹਾਂਗੇ ਕਿ ਬੜੀ ਸਾਫ਼ ਪ੍ਰਕਿਰਿਆ ਕਿ 4 ਨਾਮ ਨੇ, 4 ਨਾਵਾਂ ਚੋਂ ਇੱਕ ਨਾਮ ਤੈਅ ਹੋ ਗਿਆ। ਪਰ ਪ੍ਰਵੀਨ ਜੀ, ਇਹਦੇ ਵਿੱਚੋਂ ਖਾਸ ਗੱਲ ਜਿਹੜੀ ਇਹ ਆ ਉਹ ਇਹ ਆ ਕਿ 18 ਨਵੰਬਰ ਨੂੰ ਇਹਨਾਂ 4 ਦੇ ਵਿੱਚੋਂ ਇੱਕ ਵਿਅਕਤੀ ਹੈ ਜਿਹੜਾ, ਉਹ ਅਰੁਣ ਗੋਇਲ ਨਾਂ ਦਾ ਅਧਿਕਾਰੀ, ਪੰਜਾਬ ਕੈਡਰ ਦਾ ਅਧਿਕਾਰੀ, 18 ਨਵੰਬਰ ਨੂੰ ਰਿਟਾਇਰ ਹੁੰਦਾ। 19 ਨਵੰਬਰ ਦੀ ਸਵੇਰ ਨੂੰ ਉਹਦਾ ਨਾਂ ਕਾਨੂੰਨ ਮੰਤਰੀ ਚੋਣ ਕਮਿਸ਼ਨ ਦੇ ਵਾਲੀ ਲਿਸਟ 'ਚ ਪਾ ਲੈਂਦੇ ਨੇ। ਠੀਕ ਹੈ, 4 ਨਾਮਾਂ 'ਚ ਜੀ। 19 ਤਰੀਕ ਨੂੰ ਉਹ ਐਪਲੀਕੇਸ਼ਨ ਲੱਗਦੀ ਹੈ, 19 ਤਰੀਕ ਨੂੰ ਉਹਨੂੰ ਮਨਜ਼ੂਰੀ ਮਿਲ ਜਾਂਦੀ ਆ, 19 ਤਰੀਕ ਨੂੰ ਇਹ ਫਾਈਲ ਪ੍ਰਧਾਨ ਮੰਤਰੀ ਕੋਲ ਪਹੁੰਚ ਜਾਂਦੀ ਹੈ, 19 ਤਰੀਕ ਨੂੰ ਪ੍ਰਧਾਨ ਮੰਤਰੀ ਅਰੁਣ ਗੋਇਲ ਦੇ ਨਾਂ ਦੇ ਉੱਤੇ ਸਹੀ ਮਾਰ ਦਿੰਦੇ ਨੇ, 19 ਤਰੀਕ ਨੂੰ ਨੋਟੀਫਿਕੇਸ਼ਨ ਹੋ ਜਾਂਦੀ ਹੈ। ਇੱਕ ਦਿਨ ਦੇ ਵਿੱਚ ਸਾਰਾ ਕੁਝ। ਔਰ ਇਹਨਾਂ 4 ਨਾਮਾਂ ਦੇ ਵਿੱਚੋਂ ਸਭ ਤੋਂ ਛੋਟੀ ਉਮਰ ਦਾ ਅਰੁਣ ਗੋਇਲ ਹੈ ਜੀ। ਅੱਛਾ। ਔਰ ਉਹਦੀ ਰਿਟਾਇਰਮੈਂਟ 31 ਦਸੰਬਰ ਨੂੰ ਹੋਣੀ ਸੀ। ਸਵੈ ਇੱਛਾ ਨਾਲ ਉਹਨੇ 18 ਨਵੰਬਰ ਨੂੰ ਰਿਜ਼ਾਈਨ ਲਿਆ, ਨੌਕਰੀ ਤੋਂ ਲਾਂਭੇ ਹੋਏ। 19 ਤਰੀਕ ਨੂੰ ਉਹ ਚੋਣ ਅਧਿਕਾਰੀ ਬਣ ਗਏ ਭਾਰਤ ਦੇ ਜੀ। ਤੇ ਫਿਰ ਸਵਾਲ ਤਾਂ ਉੱਠਣਗੇ ਹੀ। ਬਿਲਕੁਲ। ਸੋ ਇਸ ਲਈ ਇਹ ਮਾਮਲਾ ਸੁਪਰੀਮ ਕੋਰਟ 'ਚ ਆ ਗਿਆ ਤੇ ਸੁਪਰੀਮ ਕੋਰਟ ਕਹਿੰਦੀ ਕਿ ਭਾਈ ਇੰਨੀ ਤੇਜ਼ੀ ਤਾਂ ਬਿਜਲੀ ਨਹੀਂ ਚੱਲਦੀ ਜਿੰਨੀ ਤੇਜ਼ੀ ਨਾਲ ਫਾਈਲ ਤੁਰ ਪਈ ਇਸ ਵਾਰ। ਕਿ ਮੈਂ ਤਾਂ ਅੱਗੇ ਨਹੀਂ ਕਦੇ ਦੇਖਿਆ ਕਿ ਇੰਨੀ ਤੇਜ਼ੀ ਆਈ ਹੋਵੇ, ਕਿ ਅਜਿਹਾ ਕੀ ਹੋ ਗਿਆ। ਉਹ ਕਹਿੰਦੇ ਸਾਨੂੰ ਅਰੁਣ ਗੋਇਲ ਦੇ ਮਤਲਬ ਕਿ ਉਹਦੇ ਕੰਮ ਦੇ ਉੱਤੇ ਜਾਂ ਅਰੁਣ ਗੋਇਲ ਦੀ ਜਿਹੜੀ ਕਾਬਲੀਅਤ ਆ ਉਹਦੇ ਉੱਤੇ ਕੋਈ ਸ਼ੱਕ ਸ਼ੋਭੇ ਨਹੀਂ। ਠੀਕ ਹੈ, ਅਰੁਣ ਗੋਇਲ ਇਸ ਅਹੁਦੇ ਤੇ ਕਾਬਲ ਨੇ। ਪਰ ਸਾਨੂੰ ਤਾਂ ਨਿਯੁਕਤੀ ਦੀ ਪ੍ਰਕਿਰਿਆ ਤੇ ਸਵਾਲ ਹੈ ਕਿ ਇਹਦੀ ਥਾਂ ਤੇ ਚਾਹੇ ABC ਕਿਸੇ ਨੂੰ ਬਣਾਇਆ ਹੁੰਦਾ, ਇੰਨੀ ਤੇਜ਼ੀ ਕਿਵੇਂ ਆ ਗਈ। ਪ੍ਰਵੀਨ ਜੀ, ਇਹ ਜਿਹੜੀ ਸੀਟ ਹੈ ਇਹ 15 ਮਈ ਤੋਂ ਖਾਲੀ ਪਈ ਹੈ ਤੇ 15 ਮਈ ਤੋਂ ਖਾਲੀ ਪਈ ਸੀਟ ਦੇ ਲਈ
ਇੰਨੇ ਮਹੀਨੇ ਤੁਸੀਂ ਸੁੱਤੇ ਰਹੋ ਤੇ ਇੱਕ ਦਿਨ 'ਚ ਅਚਾਨਕ ਕਿਉਂ ਜਾਗੇ? ਇੱਕ ਜੀ ਦਿਨ 'ਚ ਇਹ ਸਾਰੀ ਤੇਜ਼ੀ ਕਿਵੇਂ ਫੜੀ? ਜੀ ਫਿਰ ਉੱਥੇ ਇਹ ਵੀ ਸਵਾਲ ਆਇਆ, ਹੂੰ, ਬੇਸ਼ੱਕ ਉੱਥੇ ਪ੍ਰਸ਼ਾਂਤ ਭੂਸ਼ਣ ਹੋਰੀ ਸੀਗੇ ਜਿਹੜੇ ਦੂਸਰੇ ਪਾਸਿਓਂ ਵਕੀਲ ਸੀਗੇ, ਉਹਨੂੰ ਅਟਾਰਨੀ ਜਨਰਲ ਚੁੱਪ ਕਰਾਉਂਦੇ ਵੀ ਰਹੇ ਕਿ ਤੁਸੀਂ ਚੁੱਪ ਕਰੋ, ਤੁਸੀਂ ਨਾ ਬੋਲੋ। ਜੀ ਮਤਲਬ ਇੰਨੀ ਹਿੰਮਤ ਦੇਖੋ ਤੁਸੀਂ ਅੰਦਰ ਸਿਸਟਮ ਦੀ, ਹੈ ਨਾ। ਹੂੰ, ਸੋ ਉੱਥੇ ਜੱਜ ਸਾਹਿਬ ਨੇ ਫਿਰ ਜਦੋਂ ਇਹ ਮਾਮਲਾ ਸਾਹਮਣੇ ਆਇਆ, ਉਹਨਾਂ ਨੇ ਪੁੱਛਿਆ, ਕਹਿੰਦੇ ਮੈਨੂੰ ਐਂ ਦੱਸ ਦਿਓ ਬਸ ਕਿ ਆ 4 ਨਾਮ ਤੈਅ ਕਰਨ ਦਾ ਫਾਰਮੂਲਾ ਕਿਹੜਾ ਵਰਤਿਆ? ਹੂੰ, ਕਾਨੂੰਨ ਮੰਤਰੀ ਨੇ ਕਿਹੜੇ ਅਧਿਕਾਰ ਨਾਲ ਕਿਹੜੇ ਪ੍ਰਕਿਰਿਆ ਦੇ ਵਿੱਚੋਂ ਅਚਾਨਕ 4 ਨਾਮ ਤੈਅ ਕਰਤੇ ਹੂੰ, ਤੇ ਕਿਵੇਂ ਉਸੇ ਦਿਨੇ ਉਹ ਫਾਈਲ ਪ੍ਰਧਾਨ ਮੰਤਰੀ ਕੋਲ ਪਹੁੰਚ ਗਈ ਤੇ ਉਸੇ ਦਿਨੇ ਪਾਸ ਹੋ ਗਏ? ਕੀ ਇੰਨੀ ਤੇਜ਼ੀ ਕਦੇ ਹੋਈ ਹੈ? ਕਹਿੰਦੇ ਮੈਨੂੰ ਇਹ ਜੀ ਸਮਝਾ ਦਿਓ। ਜੀ ਸੋ ਜੀ ਇਹ ਵੱਡਾ ਸਵਾਲ ਇੱਥੇ ਖੜਾ ਹੋ ਗਿਆ ਕਿ 18 ਤਰੀਕ ਨੂੰ ਬੰਦਾ ਰਿਟਾਇਰ ਹੁੰਦਾ ਤੇ 19 ਤਰੀਕ ਨੂੰ ਚੋਣ ਅਧਿਕਾਰੀ ਬਣਦਾ। ਤੁਹਾਨੂੰ ਪ੍ਰਵੀਨ ਜੀ ਇੱਕ ਧਿਆਨ ਚ ਹੋਏਗਾ ਤੁਹਾਡੇ, ਹਾਂ ਜੀ ਰਾਜਨ ਸਾਹਿਬ ਸਾਡੇ ਆਰਬੀਆਈ ਦੇ ਮੁਖੀ ਸੀ। ਜੀ ਉਸ ਸਮੇਂ ਕਹਿੰਦੇ ਕਿ ਬਹੁਤ ਉਹਨਾਂ ਤੇ ਦਬਾਅ ਬਣਾਇਆ ਜਾ ਰਿਹਾ ਸੀਗਾ, ਚਾਹੇ ਉਹ ਨੋਟਬੰਦੀ ਵਾਲਾ ਦੌਰ ਦੀ ਗੱਲ ਆਪਾਂ ਕਰੀਏ ਜਾਂ ਉਹਦੇ ਵਿੱਚੋਂ ਇੱਕ ਚੀਜ਼ ਹੋਰ ਨਿਕਲੀ ਸੀ ਕਿ ਜਿਹੜਾ ਰਿਜ਼ਰਵ ਸਾਡਾ ਸੋਨਾ ਪਿਆ ਹੂੰ, ਉਹਨੂੰ ਰਿਲੀਜ਼ ਕਰਾਉਣ ਦੇ ਲਈ ਉਹਨਾਂ ਤੇ ਦਬਾਅ ਬਣਾਇਆ ਜਾਂਦਾ ਸੀਗਾ ਤੇ ਕਹਿੰਦੇ ਕਿ ਉਹਨਾਂ ਨੇ ਉਹ ਨਾ ਕਰਤਾ ਤੇ ਰਾਤੋਂ ਰਾਤ ਨਵਾਂ ਆਰਬੀਆਈ ਮੁਖੀ ਲੱਗਦਾ ਜੀ ਮੈਨੂੰ ਯਾਦ। ਤੇ ਉਹ ਉਸ ਪੈਮਾਨੇ ਤੇ ਖਰਾ ਉਤਰਦਾ ਸੀ ਆਰਬੀਆਈ ਮੁਖੀ ਵਾਲੇ ਤੇ ਨਹੀਂ, ਇਹ ਵੱਖਰੀ ਗੱਲ ਹੈ, ਪਰ ਉਹ ਸਰਕਾਰ ਦੇ ਪੈਮਾਨੇ ਤੇ ਖਰਾ ਉਤਰਿਆ ਤੇ ਰਾਤੋਂ ਰਾਤ ਉਹ ਲੱਗਿਆ ਤੇ ਸਵੇਰ ਨੂੰ ਉਹਨੇ ਦਸਤਖਤ ਕਰਤੇ ਤੇ ਸਾਰਾ ਕੁਝ ਹੋ ਗਿਆ। ਸੋ ਇਸੇ ਤਰ੍ਹਾਂ ਕੀ ਇਹ ਚਾਹੁੰਦੇ ਕੀ ਨੇ ਅਰੁਣ ਗੋਇਲ ਤੋਂ? ਕਿਹੜੀ ਸਹੀ ਪਾਉਣੀ ਉਹ ਤੋਂ, ਕਿਹੜੀ ਮੋਹਰ ਲਵਾਉਣੀ ਹੈ? ਇਸ ਮੌਕੇ ਗੁਜਰਾਤ ਦੀਆਂ ਚੋਣਾਂ ਨੇ ਮੂਹਰੇ। ਸੋ ਅੱਜ ਉਹਨਾਂ ਦਾ ਚੋਣ ਅਧਿਕਾਰੀ ਬਣਨਾ ਮਤਲਬ ਇਸ ਵਾਰ ਦੀਆਂ ਗੁਜਰਾਤ ਦੀਆਂ ਚੋਣਾਂ ਉਹਨਾਂ ਦੀ ਦੇਖ ਰੇਖ ਖੱਟਣੀਆਂ, ਜਦੋਂ ਕਿ ਬਾਕੀ ਟੀਮ ਕੰਮ ਕਰ ਰਹੀ ਸੀ। ਜੇ ਮਈ ਤੋਂ ਲੈ ਕੇ ਹੁਣ ਤੱਕ ਦਾ 18 ਨਵੰਬਰ ਤੱਕ ਦਾ ਵਕਤ ਲੰਘਾਇਆ ਜਾ ਸਕਦਾ ਹੈ ਤਾਂ ਦਸੰਬਰ ਦੀਆਂ ਚੋਣਾਂ ਵੀ ਹੋਣ ਦਿੰਦੇ, ਉਹ ਤੋਂ ਬਾਅਦ ਕਰ ਲੈਂਦੇ ਫਿਰ। ਜੀ ਤੇ ਜੇ ਕਰਨਾ ਸੀ ਫਿਰ ਪੂਰੀ ਪ੍ਰਕਿਰਿਆ ਚੋਂ ਲੰਘਦੇ, ਜਿਵੇਂ ਰੂਟੀਨ ਦੇ ਵਿੱਚ ਕਾਰਵਾਈ ਹੁੰਦੀ ਹੈ, ਪਹਿਲਾਂ ਨਾਮਾਂ ਦੀ ਪੇਸ਼ਕਸ਼ ਆਉਂਦੀ ਹੈ, ਉਹ ਨਾਮ ਉਹਦੇ ਚੋਂ ਸਿਲੈਕਟ ਕੀਤੇ ਜਾਂਦੇ ਨੇ, ਫਿਰ ਉਹ ਕਮੇਟੀ ਨੂੰ ਜਾਂਦੇ ਨੇ, ਕਮੇਟੀ ਤੋਂ ਬਾਅਦ ਮਤਲਬ ਕਿ ਬੈਠਦੀ ਹੈ ਟੀਮ, ਉਹ ਟੀਮ ਫਾਈਨਲ ਕਰਦੀ ਹੈ, ਫਿਰ ਉਹ ਫਾਈਲ ਚੋਂ ਨਾਮ ਸ਼ਾਰਟਲਿਸਟ ਹੋ ਕੇ 4 ਨਾਮ 5 ਨਾਮ ਅੱਗੇ ਜਾਂਦੇ ਨੇ, ਉਹਨਾਂ ਚ ਇੱਕ ਨਾਮ ਫਿਰ ਚੁਣਿਆ ਜਾਂਦਾ। ਸੋ ਇਹ ਪ੍ਰਕਿਰਿਆ ਕਦੋਂ ਕਾਨੂੰਨ ਮੰਤਰੀ ਨੇ ਕਮੇਟੀ ਨਾਲ ਗੱਲ ਕੀਤੀ, ਕਦੋਂ ਨਾਮ ਮੰਗੇ, ਕਦੋਂ ਕਾਨੂੰਨ ਮੰਤਰੀ ਨੇ ਉਸ ਨਾਲ ਬੈਠਕ ਕੀਤੀ, ਕਦੋਂ ਉਹਨਾਂ ਚੋਂ ਸ਼ਾਰਟਲਿਸਟ ਕੀਤੇ ਨਾਮ, ਕਿਹੜੇ 4 ਨਾਮ ਕਿਹੜੇ 10 ਨਾਮਾਂ ਚੋਂ 20 ਨਾਮਾਂ ਚ ਸ਼ਾਰਟਲਿਸਟ ਹੋਏ, ਕੋਈ ਆਧਾਰ ਨਹੀਂ ਹੈਗਾ, ਕੋਈ ਬੇਸ ਨਹੀਂ ਹੈਗਾ। ਸੋ ਇਹ ਇਸ ਲਈ ਇਸ ਮਾਮਲੇ ਨੂੰ ਸੁਪਰੀਮ ਕੋਰਟ ਦੀਆਂ ਝਾੜਾਂ ਨੂੰ ਮਤਲਬ ਕਿ ਗੌਰ ਕਰਨ ਦੀ ਲੋੜ ਹੈ ਕਿ ਭਾਰਤ ਦੀ ਸਰਕਾਰ ਨੂੰ ਸਿੱਧੀਆਂ ਉਹਨਾਂ ਨੇ ਸਵਾਲ ਕੀਤਾ ਕਿ ਭਾਈ ਤੁਸੀਂ ਜੋ ਚਾਹੋਗੇ ਉਵੇਂ ਹੱਕੀ ਜਾਓਗੇ, ਏਦਾਂ ਨਹੀਂ ਗਾ, ਇਹ ਧੱਕਾ ਹੈ, ਇਹ ਕਾਨੂੰਨੀ ਤੌਰ ਤੇ ਧੱਕੇਸ਼ਾਹੀ ਹੈ, ਗਲਤ ਹੈ। ਸੋ ਇਸ ਮਸਲੇ ਤੇ ਸਾਰੀਆਂ ਪੋਲੀਟੀਕਲ ਧਿਰਾਂ ਨੂੰ ਵੀ ਮਤਲਬ ਕਿ ਇਹਦੇ ਵਿੱਚ ਜਿਹੜੀਆਂ ਧਿਰਾਂ ਸ਼ਾਮਲ ਨੇ ਉਹਨਾਂ ਨੂੰ ਵੀ ਪੁੱਛਿਆ ਗਿਆ ਤੇ ਉਹਨਾਂ ਨੂੰ 5 ਦਿਨਾਂ ਦਾ ਮੌਲਤ ਦਿੱਤੀ ਹੈ ਕਿ ਭਾਈ ਆਪਣੀ ਦਲੀਲ ਲਿਖਤੀ ਰੂਪ ਦੇ ਵਿੱਚ ਲੈ ਕੇ ਆਓ। 5 ਦਿਨਾਂ ਦੀ ਮੌਲਤ ਹੈ। ਫਿਲਹਾਲ ਇਸ ਮਾਮਲੇ ਤੋਂ ਇੱਕ ਤਰ੍ਹਾਂ ਨਾਲ ਮਤਲਬ ਰੋਕਾ, ਉਹ ਕਹਿੰਦੇ ਕਿ ਨਿਯੁਕਤੀ ਕਾਹਲੀ ਚ ਕੀਤੀ ਗਈ ਹੈ ਤੇ ਚੋਣ ਕਮਿਸ਼ਨ ਕਹਿੰਦੇ ਕਿ ਇਹ ਪ੍ਰਕਿਰਿਆ ਦੇ ਉੱਤੇ ਵੱਡਾ ਸਵਾਲ ਹੈ, ਇਸ ਸਿਸਟਮ ਦੇ ਉੱਤੇ ਵੱਡਾ ਸਵਾਲ ਹੈ, ਕਾਨੂੰਨ ਨਾਲ ਖਿਲਵਾੜ ਤੇ ਵੱਡਾ ਸਵਾਲ ਹੈ, ਇਸ ਲਈ ਇਹ ਬਰਦਾਸ਼ਤ ਨਹੀਂ ਹੈ। ਜੀ ਅੱਛਾ, ਤੁਹਾਨੂੰ ਯਾਦ ਹੋਣਾ ਸ਼ਰਮਾ ਜੀ, ਖਬਰਾਂ ਦੀ ਦੁਨੀਆ ਦੇ ਵਿੱਚ ਵਿਚਰਦਿਆਂ ਜਦੋਂ ਰਫੇਲ ਦਾ ਰੌਲਾ ਪਿਆ ਸੀ ਉਦੋਂ ਰਕੇਸ਼ ਅਸਥਾਨਾ ਤੇ ਜਿਹੜੇ ਦੂਜੇ ਸੀਗੇ ਡਾਇਰੈਕਟਰ ਸਾਹਿਬ ਸੀਬੀਆਈ ਦੇ, ਉਸ ਮਸਲੇ ਨੂੰ ਵੀ ਰਾਤੋਂ ਰਾਤ ਸੀਬੀਆਈ ਡਾਇਰੈਕਟਰ ਜਿਹੜਾ ਉਹ ਨਾਟਕੀ ਢੰਗ ਦੇ ਨਾਲ ਬਦਲ ਟੌਪ ਮੋਸਟ। ਜਾਖੜ ਸਾਹਿਬ ਅੱਜ ਕੱਲ ਬੀਜੇਪੀ ਚ ਨੇ। ਜਾਖੜ ਸਾਹਿਬ ਉਸ ਸਮੇਂ ਚੰਡੀਗੜ੍ਹ ਚ ਪ੍ਰੈਸ ਕਾਨਫਰੰਸਾਂ ਕਰ ਕਰਕੇ ਕਾਗਜ਼ ਦਾ ਜਹਾਜ਼ ਬਣਾ ਕੇ ਦਿਖਾਉਂਦੇ ਹੁੰਦੇ ਸੀ। ਕਹਿੰਦੇ ਕਿ ਆਹ ਦੇਖੋ, ਮੈਨੂੰ ਕਾਗਜ਼ ਦਾ ਜਹਾਜ਼ ਬਣਾਉਣਾ ਆਉਂਦਾ, ਜਿਹੜੀ ਕੰਪਨੀ ਨੂੰ ਦਿੱਤਾ ਰਫੇਲ ਹੁਣ ਤੱਕ ਕਾਗਜ਼ ਦਾ ਜਹਾਜ਼ ਵੀ ਨਹੀਂ ਉਡਾਇਆ ਜੀ। ਸੋ ਕਹਿੰਦੇ ਕਿ ਉਹਨਾਂ ਨੂੰ ਕਾਗਜ਼ ਦਾ ਜਹਾਜ਼ ਬਣਾ ਕੇ ਦਿਖਾ ਦੇਣਾ, ਮੈਨੂੰ, ਮੈਂ ਮੰਨ ਲੂੰਗਾ। ਕਹਿੰਦੇ ਉਹ ਦੂਆ ਜਹਾਜ਼ ਕਿਵੇਂ ਬਣਾ ਲੈਣ? ਸੋ ਇਸ ਲਈ ਇਹ ਸਾਰਾ ਕੁਝ ਕਿਤੇ ਨਾ ਕਿਤੇ, ਮੈਂ ਤਾਂ ਹੀ ਗੱਲ ਕੀਤੀ ਕਿ ਵਾਜਪਾਈ ਔਰ ਮਨਮੋਹਨ ਦੀ ਸਰਕਾਰ ਦੇ ਸਮੇਂ ਸੁਧਾਰ ਹੁੰਦਾ ਨਜ਼ਰ ਆਉਣ ਲੱਗਿਆ ਸੀ ਥੋੜਾ ਇਹਨਾਂ ਪ੍ਰਕਿਰਿਆਵਾਂ ਚ, ਇਸ ਸਿਸਟਮ ਦੇ ਵਿੱਚ ਖੁਦ ਮੁਖਤਿਆਰੀ ਇਹਨਾਂ ਸੰਸਥਾਵਾਂ ਚ ਨਜ਼ਰ ਆਉਣ ਲੱਗੀ ਸੀ ਕਿ ਆਜ਼ਾਦ ਹੋ ਕੇ ਕੰਮ ਕਰ ਰਹੀਆਂ, ਕੁਝ ਉਧਰ ਨੂੰ ਵੱਧ ਰਿਹਾ ਸੀ ਸਾਡਾ ਸਿਸਟਮ। ਪਰ ਅਚਾਨਕ ਨਰਿੰਦਰ ਮੋਦੀ ਦੇ ਆਉਣ ਤੋਂ ਬਾਅਦ ਇਹ ਜ਼ਿਆਦਾ ਕੇਂਦਰੀਕਰਨ ਵੀ ਹੋਣ ਲੱਗ ਗਿਆ, ਸੂਬਿਆਂ ਦੇ ਅਧਿਕਾਰਾਂ ਦਾ ਵੀ, ਔਰ ਇਹਨਾਂ ਆਜ਼ਾਦ ਏਜੰਸੀਆਂ ਦਾ ਪੂਰੀ ਤਰ੍ਹਾਂ ਨਾਲ ਸਰਕਾਰੀਕਰਨ ਹੋ ਗਿਆ। ਸ਼ਰਮਾ ਦੀ ਜਿਹੜੀ ਅਗਲੀ ਖਬਰ ਵੱਲ ਵਧਣ ਲੱਗੇ ਆ, ਉਹ ਖਬਰ ਸਿਸਟਮ ਦੇ ਪਾਜ ਨਹੀਂ ਉਧੇੜਦੀ, ਸਿਸਟਮ ਨੂੰ ਨੰਗਾ ਕਰਦੀ ਹੈ ਕਿ ਉੱਥੇ ਸਿਸਟਮ ਚੱਲ ਕਿਵੇਂ ਰਿਹਾ। ਪਰ ਕੁਐਸਚਨ ਮਾਰਕ ਇੱਕ ਬਹੁਤ ਵੱਡਾ ਹੈ, ਸਵਾਲੀਆ ਨਿਸ਼ਾਨ ਬਹੁਤ ਵੱਡਾ ਹੈ। ਕਹਿੰਦੇ ਮਸਾਜ ਸੈਂਟਰ ਤਾਂ ਛੱਡੋ, ਤਿਹਾੜ ਜੇਲ੍ਹ ਜਿਹੜੀ ਅੱਜ ਕੱਲ੍ਹ ਸਤਿੰਦਰ ਜੈਨ ਕਰਕੇ ਵਿਵਾਦਾਂ ਦੇ ਵਿੱਚ ਹੈ, ਸੁਰਖੀਆਂ ਦੇ ਵਿੱਚ ਹੈ। ਵਿਵਾਦਾਂ ਦੇ ਵਿੱਚ ਤਾਂ ਸਤਿੰਦਰ ਜੈਨ ਹੈ, ਤਿਹਾੜ ਜੇਲ੍ਹ ਤਾਂ ਸੁਰਖੀਆਂ ਦੇ ਵਿੱਚ ਹੈ, ਉਹਦਾ ਪ੍ਰਸ਼ਾਸਨ ਜ਼ਰੂਰ ਵਿਵਾਦਾਂ ਦੇ ਵਿੱਚ ਹੈ। ਉਹ ਮਸਾਜ ਸੈਂਟਰ ਤਾਂ ਛੱਡੋ ਤਾਂ ਗੱਲ ਪਿਛਲੀ ਰਹਿ ਗਈ, ਤਿਹਾੜ ਜੇਲ੍ਹ ਤਾਂ ਸੈਕਸ ਅੱਡਾ ਜੀ। ਬਹੁਤ ਵੱਡਾ ਸਵਾਲ ਖੜਾ ਹੋਇਆ ਇਸ ਖਬਰ ਨਾਲ।
ਜੀ। ਮੈਂ ਅੱਜ ਸਵੇਰੇ ਹੀ ਜਦੋਂ ਇਹ ਖਬਰ ਮੇਰੀ ਨਜ਼ਰ ਪਈ ਤੇ ਮੈਂ ਹੈਰਾਨ ਹੋ ਕੇ ਖਬਰ 2 ਵਾਰ ਪੜ੍ਹੀ ਪ੍ਰਵੀਨ ਜੀ। ਹੂੰ। ਸੁਨੀਲ ਗੁਪਤਾ ਨਾਮ ਦੇ ਅਧਿਕਾਰੀ ਨੇ ਪੁਲਿਸ ਦੇ, ਜੀ। ਤਿਹਾੜ ਜੇਲ੍ਹ ਦੇ ਵਿੱਚ ਲਗਭਗ 35 ਸਾਲ ਨਿਯੁਕਤ ਰਹੇ ਨੇ। ਉਹ ਡੀਜੀ ਵਜੋਂ, ਮੇਰੇ ਖਿਆਲ ਅਧਿਕਾਰੀ ਵਜੋਂ, ਸ਼ਾਇਦ ਬੁਲਾਰੇ ਵਜੋਂ ਉੱਥੇ ਠੀਕ ਹੈ। ਉਹਨਾਂ ਨੇ ਵੱਖ-ਵੱਖ ਪੋਸਟਾਂ ਦੇ ਉੱਤੇ ਉੱਥੇ ਭੂਮਿਕਾ ਨਿਭਾਈ। 35 ਸਾਲ ਤਿਹਾੜ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਉਹਨਾਂ ਦੀ ਹੁਣ ਇੱਕ ਬਲੈਕ ਬਰੰਟ ਨਾਂ ਦੀ ਕਿਤਾਬ ਆਈ ਹੈ। ਠੀਕ ਹੈ। ਉਹ ਇਸ ਲਈ ਚਰਚਾ 'ਚ ਆ ਗਈ ਕਿ ਅੱਜ-ਕੱਲ੍ਹ ਤਿਹਾੜ ਜੇਲ੍ਹ, ਤੁਸੀਂ ਜਿਵੇਂ ਕਿਹਾ ਕਿ ਸੁਰਖੀਆਂ 'ਚ, ਸਤਿੰਦਰ ਜੈਨ ਵਿਵਾਦਾਂ 'ਚ ਹੈ। ਹੂੰ, ਹੂੰ, ਸਤਿੰਦਰ ਹੂੰ। ਜੈਨ ਦੇ ਉੱਤੇ 50 ਕਰੋੜ ਰਾਜ ਸਭਾ ਵੇਚਣ ਦੇ, ਜੀ। 10 ਕਰੋੜ ਰੁਪਈਏ ਇੱਕ ਬੰਦੇ ਉਸੇ ਠੱਗ ਨੂੰ ਜੇਲ੍ਹ ਦੇ ਅੰਦਰ ਚੰਗੀ ਸਹੂਲਤ ਦੇਣ ਦੇ, ਹੂੰ। ਫਿਰ ਸਿਰ ਦੀ ਮਾਲਿਸ਼ ਕਰਾਉਣ ਦੇ, ਗੁੱਠਿਆਂ ਦੀ ਮਾਲਿਸ਼ ਕਰਾਉਣ ਦੇ, ਪਿੱਠ ਦੇ ਉੱਤੇ ਮਸਾਜ ਕਰਾਉਣ ਦੇ, ਕਿੰਨੀਆਂ ਤਰ੍ਹਾਂ ਦੀਆਂ, ਮਤਲਬ ਫਿਰ ਆਪਣੀ ਪਸੰਦ ਦੀ ਰੋਟੀ ਖਾਣ ਦੇ। ਕਹਿੰਦੇ 28 ਕਿਲੋ ਵਜਨ ਘਟ ਗਿਆ ਮੇਰਾ, ਤੇ ਖਾ ਰਹੇ ਨੇ, ਡੱਬੇ ਪਏ ਨੇ ਮੂਹਰੇ, ਸਾਰਾ ਕੁਝ ਹੈ ਨਾ, ਡਰਾਈ ਜੀ। ਫਰੂਟ ਤੋਂ ਲੈ ਕੇ ਕੱਚਾ ਫਰੂਟ ਤੱਕ ਸਾਰਾ ਕੁਝ ਪਿਆ ਹੈ ਨਾ, ਸਬਜ਼ੀਆਂ ਹੂੰ। ਕੱਚੀਆਂ ਜੇ ਉਹ, ਤੇ ਨਾਲ ਰਿਮੋਟ ਵੀ ਪਿਆ ਇੱਕ ਟਰੇ ਜੀ 'ਚ, ਉਹ ਵੀ ਦਿਖਦਾ ਕਿ ਰਿਮੋਟ ਵੀ ਚੱਲਦਾ ਉੱਥੇ। ਹੂੰ। ਸੋ ਇਸ ਲਈ ਉਧਰ ਸਤਿੰਦਰ ਜੈਨ ਵਿਵਾਦਾਂ 'ਚ ਨੇ, ਤੇ ਉਹੀ ਤਿਹਾੜ ਜੇਲ੍ਹ ਨੂੰ ਲੈ ਕੇ ਨਵਾਂ ਖੁਲਾਸਾ। ਤੇ ਇਹ ਇੱਕ ਪੁਲਿਸ ਅਧਿਕਾਰੀ ਵੱਲੋਂ ਸੁਨੀਲ ਗੁਪਤਾ ਕਹਿੰਦੇ ਕਿ 1981 ਤੋਂ ਲੈ ਕੇ 2016 ਤੱਕ ਕਾਨੂੰਨ ਅਫਸਰ ਤੇ ਜੇਲ੍ਹ ਦੇ ਬੁਲਾਰੇ ਵਜੋਂ ਤਿਹਾੜ ਜੇਲ੍ਹ 'ਚ ਨਿਯੁਕਤ ਰਹੇ ਨੇ। ਜੀ। 35 ਸਾਲ ਹੂੰ। ਕਾਨੂੰਨ ਅਫਸਰ ਤੇ ਉਹਦੇ ਨਾਤੇ ਉਹਨਾਂ ਨੇ ਤੈਨਾਤ ਰਹੇ। ਤੇ ਉਹ ਕਹਿੰਦੇ ਕਿ ਇੱਥੇ ਜਿੰਨੇ ਲੋਕ ਆਉਂਦੇ ਨੇ, ਹੂੰ, ਉਹਨਾਂ ਚੋਂ ਖਾਸ ਕਰ ਜਿਹੜੇ ਰਸੂਖ ਵਾਲੇ, ਰਾਜਨੀਤਿਕ ਰਸੂਖ ਤੇ ਹੂੰ, ਪੈਸੇ ਵਾਲਾ ਰਸੂਖ, ਹੂੰ। ਉਹਨਾਂ ਲਈ ਸਾਰੀਆਂ ਸੁੱਖ ਸਹੂਲਤਾਂ ਇੱਥੇ ਹੈਗੀਆਂ, ਕਹਿੰਦੇ ਜੇਲ੍ਹ ਦੇ ਵਿੱਚ। ਜੀ, ਜੀ। ਉਹ ਕਹਿੰਦੇ ਕਿ ਉਹ ਸੁੱਖ ਸਹੂਲਤਾਂ ਉਹਨਾਂ ਨੂੰ ਬਾਹਰੋਂ ਵੀ ਉਪਲਬਧ ਕਰਾਈਆਂ ਜਾਂਦੀਆਂ ਹੂੰ। ਤੇ ਉਹ ਅੰਦਰੋਂ ਵੀ ਮਿਲ ਜਾਂਦੀਆਂ। ਉਹ ਜੀ। ਸੁੱਖ ਸਹੂਲਤਾਂ ਦੇ ਲਈ ਉਹਨਾਂ ਦੀ ਸੇਵਾ ਦੇ ਵਿੱਚ ਅਧਿਕਾਰੀ ਵੀ ਤੈਨਾਤ ਰਹਿੰਦੇ ਨੇ ਤੇ ਕਈ ਕੈਦੀ ਵੀ ਤੈਨਾਤ ਰਹਿੰਦੇ ਨੇ। ਠੀਕ ਹੈ। ਸੋ ਇਹ ਸਾਰਾ ਕੁਝ ਉਹਨਾਂ ਲਈ ਮਿਲਦਾ ਹੈ। ਤੇ ਉਹਦੇ ਵਿੱਚ ਹੀ ਉਹਨਾਂ ਨੇ ਜ਼ਿਕਰ ਕੀਤਾ, ਕਹਿੰਦੇ ਕਿ ਇੱਥੇ ਜਿਹੜੇ ਵੱਡੇ ਪ੍ਰਭਾਵਸ਼ਾਲੀ ਲੋਕ ਆਉਂਦੇ ਨੇ, ਹੂੰ। ਉਹ ਲੋਕਾਂ ਦੇ ਲਈ ਤਾਂ ਸੈਕਸ ਸੰਬੰਧੀ ਸਹੂਲਤਾਂ ਵੀ ਉਪਲਬਧ ਕਰਾ ਦਿੱਤੀਆਂ ਜਾਂਦੀਆਂ। ਹੂੰ। ਜੀ। ਤੇ ਇੱਥੋਂ ਅੰਦਾਜ਼ਾ ਲਾਓ ਕਿ ਮਤਲਬ ਕਿ ਕੀ ਤਿਹਾੜ ਜੇਲ੍ਹ, ਜਿੱਥੇ ਆਪਾਂ ਕਹਿੰਦੇ ਆ ਕਿ ਸਮਗਲਿੰਗ ਦਾ ਅੱਡਾ ਹੈ ਜੀ, ਨਸ਼ੇ ਦਾ ਅੱਡਾ ਹੈ ਜੀ, ਗੈਂਗਸਟਰ ਇੱਥੋਂ ਚੱਲਦੇ ਨੇ ਜੀ, ਧੰਦੇ ਇੱਥੋਂ ਚੱਲਦੇ ਨੇ ਜੀ, ਹੁਣ ਸੈਕਸ ਅੱਡਾ ਵੀ ਉੱਥੋਂ ਹੀ ਚੱਲਦਾ। ਹੂੰ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਜੀ। ਇਹਨਾਂ ਨੇ ਯੂਪੀ ਦੇ ਉਸ ਬੰਦੇ ਬਾਰੇ ਵੱਡੇ ਖੁਲਾਸੇ ਕੀਤੇ ਸੀ, ਜਿਹਨੂੰ ਪੰਜਾਬ ਪੁਲਿਸ ਇੱਥੇ ਰੱਖ ਕੇ ਉਹਦੀ ਸੇਵਾ 'ਚ ਲੱਗੀ ਰਹੀ, ਤੇ ਕਾਂਗਰਸ ਨਾਲ ਉਹਦਾ ਸੰਬੰਧ ਸੀ। ਤੇ ਹੂੰ। ਕਹਿੰਦੇ ਜੀ ਉਹਨੂੰ ਜੇਲ੍ਹ ਦੇ ਵਿੱਚ ਕਮਰਾ ਤੱਕ ਵੱਖਰਾ ਬਣਾ ਕੇ ਦਿੱਤਾ, ਤੇ ਉਹਦੇ ਨਾਲ ਉਹਦੀ ਘਰਵਾਲੀ ਨੂੰ ਠਹਿਰਾਇਆ। ਹੂੰ। ਮਤਲਬ ਇਹ ਵੀ ਇੱਕ ਸ਼ਰਮਨਾਕ ਕਾਰਾ ਮੰਨਿਆ ਗਿਆ ਕਿ ਹੱਦ ਹੈ, ਮਤਲਬ ਕਿ ਇਸ ਕਦਰ ਅਸੀਂ ਮਤਲਬ ਕਿ ਕਾਨੂੰਨ ਨੂੰ ਆਪਣੇ ਹੱਥ 'ਚ ਲੈਂਦੇ ਹਾਂ ਕਿ ਹੁਣ ਇਹ ਜਾਂਚ ਦਾ ਵਿਸ਼ਾ ਚੱਲ ਰਿਹਾ ਜੀ। ਜੀ। ਆਮ ਆਦਮੀ ਅੱਛਾ। ਪਾਰਟੀ ਦੇ ਸਰਕਾਰ ਦੇ ਹਵਾਲੇ ਨਾਲ ਤੱਥ ਸਾਹਮਣੇ ਆਏ ਸੀ ਕਿ ਹਾਂ ਭਾਈ ਉਹਦੀ ਘਰਵਾਲੀ ਉਹਨੂੰ ਉਪਲਬਧ ਕਰਾਈ ਜੇਲ੍ਹ ਦੇ ਅੰਦਰ, ਜਾਂ ਉਹ ਇਕੱਠਿਆਂ ਹੂੰ। ਰਹਿਣ ਦਾ ਮੌਕਾ ਬਖਸ਼ਿਆ ਉਹਨਾਂ ਨੂੰ। ਉਹ ਤਾਂ ਫੇਰ ਹੂੰ। ਉਹਦੀ ਜੀ। ਘਰਵਾਲੀ ਹੈ, ਜਨਾਨੀ ਹੈ, ਵਿਆਹੀ ਹੈ, ਦੋਵਾਂ ਦਾ ਕਾਨੂੰਨੀ ਅਧਿਕਾਰ ਬਣਦਾ ਹੈ, ਸਮਾਜਿਕ ਅਧਿਕਾਰ ਬਣਦਾ ਇਕੱਠੇ ਰਹਿਣ ਦਾ। ਸੋ ਜੇਕਰ ਜੀ। ਉਹ ਵੀ ਫੇਰ ਵੀ, ਤਾਂ ਵੀ ਉਹ ਕਾਨੂੰਨ ਤੋੜ ਕੇ ਜੇਲ੍ਹ ਦੇ ਅੰਦਰ ਉਹਨੂੰ ਮਿਲਾਇਆ, ਹੈ ਨਾ। ਹਾਂਜੀ। ਤੇ ਇਹ ਜੇਕਰ ਗੈਰ ਕਾਨੂੰਨੀ ਆ ਤਾਂ ਬਿਲਕੁਲ ਹੀ ਬੇਸ਼ਰਮਪਣਾ। ਹੂੰ। ਹੁਣ ਇੱਥੇ ਇਹਦੇ ਵਿੱਚ ਦੋਹਰਾ ਮਾਪਦੰਡ ਵੀ ਸਾਹਮਣੇ ਆਉਂਦਾ ਹੈ। ਜੀ। ਜਿਹੜਾ ਉਹਨਾਂ ਨੇ, ਸੁਨੀਲ ਗੁਪਤਾ ਨੇ ਤੱਥ ਰੱਖਿਆ ਕਿ ਅੰਦਰ ਸੈਕਸ ਸਹੂਲਤਾਂ ਵੀ ਮਿਲਦੀਆਂ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਕਈ ਲੋੜਾਂ ਤਾਂ ਅੰਦਰ ਕੈਦੀਓ ਪੂਰੀਆਂ ਕਰ ਦਿੰਦੇ ਨੇ, ਹੂੰ। ਤੇ ਕਈ ਵਾਰ ਬਾਹਰੋਂ ਪੂਰੀਆਂ ਕਰ। ਹੁਣ ਸਵਾਲ ਇੱਥੇ ਇਹ ਹੈ ਕਿ ਜੇ ਕੈਦੀ ਪੂਰੀਆਂ ਕਰਦੇ ਨੇ, ਕੀ ਇਹ ਬੰਦਾ ਬੰਦੇ ਨਾਲੇ, ਜੀ। ਜੀ। ਉਹ ਸਵਾਲ ਖੜਾ ਹੁੰਦਾ, ਜੀ। ਜਾਂ ਬਾਹਰੋਂ ਫਿਰ ਕੀ ਮਤਲਬ ਕਿ ਕਿਰਾਏ ਦੀਆਂ, ਪਹਾੜੇ ਦੀਆਂ ਔਰਤਾਂ ਲਿਆ ਕੇ ਦਿੱਤੀਆਂ ਜਾਂਦੀਆਂ ਨੇ ਇਹਨਾਂ ਨੂੰ, ਰਸੂਖਦਾਰ ਲੋਕਾਂ ਨੂੰ। ਜੀ। ਸੋ ਇਸ ਲਈ ਇਹ ਦੋਏ ਤਰ੍ਹਾਂ ਦਾ ਮਤਲਬ ਕਿ ਆਪਣੇ ਆਪ 'ਚ ਗੈਰ ਮਨੁੱਖੀ ਤੇ ਗੈਰ ਕਾਨੂੰਨੀ ਧੰਦਾ। ਜੀ। ਤੇ ਜੇਕਰ ਉਹ ਵੀ ਇੱਕ ਪੁਲਿਸ ਦਾ ਅਧਿਕਾਰੀ ਉਹਨਾਂ ਜੇਲ੍ਹਾਂ 'ਚ 35 ਸਾਲ ਨੌਕਰੀ ਕਰਨ ਵਾਲਾ ਬੰਦਾ ਗੱਲ ਕਰੇ, ਮੌਜੂਦਾ ਅਧਿਕਾਰੀਆਂ ਤੱਕ ਜਦੋਂ ਪਹੁੰਚ ਕੀਤੀ ਗਈ, ਮਤਲਬ ਇਹਨਾਂ ਜਿਨ੍ਹਾਂ ਪੱਤਰਕਾਰ ਭਾਈਚਾਰੇ ਨੇ ਸਾਡੀਆਂ ਖਬਰਾਂ ਸਾਹਮਣੇ ਲੈਂਦੀਆਂ, ਉਹਨਾਂ ਨੇ ਕਹਿੰਦੇ ਜੋ ਕਹਿੰਦੇ ਨਾ, ਸਾਡੇ ਤਾਂ ਇਹ ਜਿਹਾ ਧਿਆਨ 'ਚ ਨਹੀਂ, ਸਾਡੇ ਧਿਆਨ 'ਚ ਤਾਂ ਇਹ ਜਿਹਾ ਕੋਈ ਕੰਮ ਨਹੀਂ ਹੁੰਦਾ। ਜੀ। ਜੀ। ਤੇ ਇਸੇ ਜੇਲ੍ਹ ਦੇ ਵਿੱਚ, ਤਿਹਾੜ ਜੇਲ੍ਹ ਦੇ ਵਿੱਚ 1993 ਤੋਂ ਲੈ ਕੇ 1995 ਤੱਕ ਜੀ। ਜੇਲ੍ਹ ਅਧਿਕਾਰੀ ਵਜੋਂ ਕਿਰਨ ਬੇਦੀ ਵੀ ਤੈਨਾਤ ਰਹੀ ਹੈ। ਹੂੰ। ਮਤਲਬ 93 ਤੋਂ 95, 2-2.5 ਸਾਲ ਦਾ ਵਕਫਾ ਉਹਨੇ ਇੱਥੇ ਕੰਮ ਕੀਤਾ। ਉਹ ਕਹਿੰਦੀ ਮੇਰੇ ਕੋਲ ਕੈਦੀਆਂ ਦੀਆਂ ਵੱਖੋ-ਵੱਖ ਤਰ੍ਹਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਸੀ, ਜੀ। ਕੁਝ ਅੰਦਰੂਨੀ ਮਾਮਲਿਆਂ ਦੀਆਂ ਸ਼ਿਕਾਇਤਾਂ ਆਉਂਦੀਆਂ ਸੀ, ਹੂੰ। ਪਰ ਕਹਿੰਦੀ ਕਿ ਆਹ ਤੱਥ ਮੇਰੇ ਸਾਹਮਣੇ ਤਾਂ ਨਹੀਂ ਕਦੇ ਆਏ, ਨਾ ਸੁਨੀਲ ਗੁਪਤਾ ਦੇ ਮਾਮਲੇ ਨਾਲ ਮੇਰੇ ਧਿਆਨ 'ਚ ਆ ਕੁਝ ਕਿ ਕਦੇ ਏਦਾਂ ਦਾ ਕੁਝ ਹੋਇਆ ਹੋਵੇ। ਸੋ ਉਹਨਾਂ ਨੇ ਵੀ ਇਸ ਗੱਲ ਤੋਂ ਪੱਖ ਬਚਾਇਆ ਹੈ। ਜੀ। ਜਾਂ ਮੌਜੂਦਾ ਅਧਿਕਾਰੀ ਬੋਲ ਨਹੀਂ ਰਹੇ। ਤੇ ਸਵਾਲ ਇਹ ਹੈ ਕਿ ਸੁਨੀਲ ਗੁਪਤਾ ਦੇ ਹਵਾਲੇ ਨਾਲ ਵੀ ਜੇਕਰ ਮੈਂ ਗੱਲ ਕਰਾਂ ਪ੍ਰਵੀਨ ਜੀ, ਤਾਂ ਇੱਕ ਇਹ ਕਮਾਲ ਦੀ ਕੜੀ ਹੈ
ਜੀ ਜਦੋਂ ਬੰਦਾ ਰਿਟਾਇਰਡ ਹੋ ਜਾਂਦਾ ਹੈ ਜੀ ਫਿਰ ਖੁਲਾਸੇ ਕਰਦਾ ਹੈ, ਹੂੰ ਤੇ ਜਦੋਂ ਤੁਸੀਂ ਰਿਟਾਇਰਡ ਨਹੀਂ ਤੇ ਹੂੰ ਤੁਸੀਂ ਉਸ ਡਿਊਟੀ ਤੇ ਹੋ ਤੇ ਉਸ ਥਾਂ ਤੇ ਜੇਕਰ ਤਾਂ ਵੀ ਇਹੋ ਜਿਹਾ ਕੁਝ ਗੈਰ ਕਾਨੂੰਨੀ ਹੁੰਦਾ ਹੈ ਤੇ ਜੀ ਤੁਸੀਂ ਉਹ ਚ ਸ਼ਾਮਲ ਹੋ ਜਾਂ ਨਹੀਂ, ਪਰ ਤੁਹਾਡੀ ਮੌਜੂਦਗੀ ਚ ਹੁੰਦਾ ਹੈ, ਤੇ ਇਹਦਾ ਜੀ ਥੋੜੀ ਸਹਿਮਤੀ ਹੋਇਆ ਫਿਰ। ਹਾਂ ਬਿਲਕੁਲ ਹੁਣ ਬਿਲਕੁਲ ਤੁਸੀਂ ਕਿਤਾਬ ਲਿਖ ਕੇ ਆਪਣੇ ਆਪ ਨੂੰ ਦੁੱਧ ਧੋਤਾ ਸਾਬਤ ਕਰਨਾ ਚਾਹੁੰਦੇ ਹੋ ਕਿ ਬਾਕੀ ਕਰਾਉਂਦੇ ਸੀ। ਹੂੰ ਤੁਸੀਂ ਵੀ ਤਾਂ ਉਸੇ ਸਿਸਟਮ ਦਾ ਹਿੱਸਾ ਸੀ ਨਾ, ਉਸੇ ਜੀ ਜੇਲ੍ਹ ਚ ਤੁਸੀਂ ਵੀ ਸੀ। ਸੋ ਇਸ ਲਈ ਇਹ ਬਹੁਤ ਵਿਭਾਗਾਂ ਚ ਮੈਂ ਦੇਖਿਆ ਕਿ ਉਹ ਆਪਣੇ ਵਿਭਾਗ ਤੋਂ ਰਿਟਾਇਰ ਹੋਣ ਤੋਂ ਬਾਅਦ ਫਿਰ ਉਸ ਵਿਭਾਗ ਦੇ ਭ੍ਰਸ਼ਟਾਚਾਰ ਦੇ, ਉਸ ਵਿਭਾਗ ਦੀਆਂ ਹੂੰ ਨਲਾਇਕੀਆਂ ਦੇ, ਉਸ ਵਿਭਾਗ ਦੀਆਂ ਧੋਖਾਧੜੀਆਂ ਦੇ ਖੁਲਾਸੇ ਕਰਕੇ ਆਪਣੇ ਆਪ ਨੂੰ ਬੇਦਾਗ ਸਾਬਤ ਕਰਨ ਦੀ ਕੋਸ਼ਿਸ਼ ਵੀ ਹੁੰਦੀ ਹੈ। ਹੂੰ ਮਜ਼ਾ ਤਾਂ ਇਹ ਤੁਹਾਡੀ ਜਾਗਦੀ ਜ਼ਮੀਰ ਵਾਲ ਤਾਂ ਮੰਨੀਏ ਕਿ ਤੁਸੀਂ ਉਸੇ ਸਮੇਂ ਰਿਐਕਟ ਕਰੋ, ਬਿਲਕੁਲ ਉਸੇ ਸਮੇਂ ਤੱਥ ਸਾਹਮਣੇ ਲਿਆਓ ਕਿ ਆਹ ਪਈ ਆ ਨੌਕਰੀ, ਹੂੰ ਪਹਿਲਾਂ ਮੈਨੂੰ ਸਮਾਜ ਆ, ਪਹਿਲਾਂ ਮੈਨੂੰ ਕਾਨੂੰਨ ਆ, ਪਹਿਲਾਂ ਮੈਨੂੰ ਮੁਲਕ ਹੈ, ਫਿਰ ਮੈਂ ਮੰਨਾਂ। ਸੋ ਇਸ ਲਈ ਇਹ ਵੀ ਇੱਕ ਆਪਣੇ ਆਪ ਚ ਇੱਕ ਧੰਦਾ ਬਣਾ ਲਿਆ ਸਾਡੇ ਅਫਸਰ ਅਧਿਕਾਰੀਆਂ ਨੇ ਕਿ ਬੜੇ ਬੜੇ ਅਹੁਦਿਆਂ ਤੋਂ ਰਿਟਾਇਰ ਹੋਣਾ, ਸਾਰੀਆਂ ਸੁੱਖ ਸਹੂਲਤਾਂ ਮੰਨਣੀਆਂ, ਸਾਰਾ ਆਨੰਦ ਲੈਣਾ, ਫਿਰ ਆਪਣੇ ਆਪ ਨੂੰ ਇਮਾਨਦਾਰੀ ਦਾ ਚੋਲਾ ਪਾ ਕੇ ਫਿਰ ਇਹੋ ਜਿਹਾ ਕੁਝ ਕਰਨਾ। ਸੋ ਪਰ ਜੀ ਇਹ ਸਭ ਦੇ ਬਾਵਜੂਦ ਚਾਹੇ ਉਹ ਆਪਣੇ ਆਪ ਨੂੰ ਬੇਦਾਗ ਦੱਸਦੇ ਨੇ, ਚਾਹੇ ਉਹ ਆਪਣੇ ਆਪ ਨੂੰ ਦਾਗੀ ਦੱਸਦੇ ਨੇ, ਚਾਹੇ ਆਪਣੇ ਸਿਸਟਮ ਦੀ ਗੱਲ ਕਰਦੇ ਨੇ, ਚਾਹੇ ਆਪਣੇ ਕਾਰਜਕਾਲ ਤੋਂ ਪਹਿਲਾਂ ਬਾਅਦ ਦੀ ਗੱਲ ਕਰਦੇ ਹੋਣ, ਚਾਹੇ ਆਪਣੇ ਮੌਜੂਦਾ ਦੌਰ ਦੀ ਗੱਲ ਕਰਦੇ ਹੋਣ, ਪਰ ਤਿਹਾੜ ਜੇਲ੍ਹ ਦੇ ਇਸ ਚਿੱਠੇ ਨੇ ਖੋਲ ਕੇ ਰੱਖ ਦਿੱਤਾ ਕਿ ਜੇਲ੍ਹ ਦੀਆਂ ਬੰਦ ਸਲਾਖਾਂ ਦੇ ਅੰਦਰ ਵੀ ਜੇਕਰ ਮਤਲਬ ਕਿ ਸੈਕਸ ਅੱਡੇ ਚੱਲਦੇ ਨੇ, ਸੈਕਸ ਦੇ ਧੰਦੇ ਚੱਲਦੇ ਨੇ, ਇਹ ਕਾਲਾ ਬਾਜ਼ਾਰੀ ਦੇ ਨਾਲ ਨਾਲ ਆ ਕਾਲੀਆਂ ਕਰਤੂਤਾਂ ਦਾ ਧੰਦਾ ਵੀ ਚੱਲਦਾ, ਤਾਂ ਇਹਦਾ ਮਤਲਬ ਬਾਕੀ ਜੇਲ੍ਹਾਂ ਵੀ ਬਚੀਆਂ ਨਹੀਂ ਹੈਗੀਆਂ ਫਿਰ। ਜੇਲ੍ਹਾਂ ਦੇ ਵਿੱਚ ਫਿਰ ਚੱਲ ਕੀ ਰਿਹਾ ਇਹਦੇ ਬਾਰੇ ਫਿਰ ਪੜਤਾਲ ਕਰਨੀ, ਇਹਨੂੰ ਰੋਕਣਾ ਵੀ ਸਰਕਾਰਾਂ ਦੇ ਸਿਸਟਮ ਦਾ ਕੰਮ ਹੈ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਡਾਟੇ ਦੀ। ਪਿਛਲੇ ਦਿਨੀ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਡਾਟਾ ਚੋਰੀ ਨੂੰ ਲੈ ਕੇ, ਡਾਟੇ ਦੀ ਮਹੱਤਤਾ ਨੂੰ ਲੈ ਕੇ ਆਪਾਂ ਗੱਲਬਾਤ ਕੀਤੀ ਸੀਗੀ, ਕਿਸ ਤਰ੍ਹਾਂ ਲੀਕੇਜ। ਜਿਸ ਦਿਨ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਤੁਸੀਂ ਟ੍ਰਿਬਿਊਨ ਦੀ ਆਧਾਰ ਕਾਰਡ ਵਾਲੀ ਰਿਪੋਰਟ ਦਾ ਵੀ ਆਪਾਂ ਵਿੱਚ ਦੀ ਹਵਾਲਾ ਦਿੱਤਾ ਸੀ ਇੱਕ, ਤੇ ਏਮਸ ਦੇ ਵਿੱਚੋਂ ਹੁਣ ਖਬਰ ਸੁਣਨ ਦੇ ਵਿੱਚ ਆ ਰਹੀ ਹੈ ਵੀ 4 ਕਰੋੜ ਮਰੀਜ਼ਾਂ ਦਾ ਡਾਟਾ ਚੋਰੀ ਹੋ ਗਿਆ। ਸ਼ਰਮਾ ਜੀ ਪ੍ਰਵੀਨ ਜੀ, ਬਹੁਤ ਵੱਡੀ ਖਬਰ ਹੈ, ਹੂੰ ਔਰ ਸਿਹਤ ਦੇ ਖੇਤਰ ਦੇ ਵਿੱਚ, ਮੈਡੀਕਲ ਦੇ ਖੇਤਰ ਵਿੱਚ ਇਹ ਭਾਰਤ ਦੇ ਇਤਿਹਾਸ 'ਚ ਸਭ ਤੋਂ ਵੱਡਾ ਮਤਲਬ ਡਾਕਾ ਹੈ। ਸਾਈਬਰ ਜਿਹੜਾ ਸਾਈਬਰ ਮਤਲਬ ਬਿਲਕੁਲ ਜੀ ਕ੍ਰਾਈਮ ਹੈ, ਉਹਦੇ 'ਚ ਸਭ ਤੋਂ ਵੱਡਾ ਡਾਕਾ ਹੈ। ਹੂੰ ਇਸ ਮੌਕੇ ਏਮਜ਼ ਭਾਰਤ ਦੀਆਂ ਟੌਪ ਦੀਆਂ ਮੈਡੀਕਲ ਸਹੂਲਤਾਵਾਂ ਵਿੱਚੋਂ ਇੱਕ ਹੈ, ਠੀਕ ਹੈ ਤੇ ਉਹ ਇਸ ਲਈ ਵੀ ਹੈ ਕਿ ਉੱਥੇ ਹਰ ਤਰ੍ਹਾਂ ਦਾ ਇਲਾਜ ਮਿਲਦਾ ਹੈ, ਹਰ ਜੀ ਤਰ੍ਹਾਂ ਦਾ ਪ੍ਰਬੰਧ ਮਿਲਦਾ, ਹਰ ਤਰ੍ਹਾਂ ਦੀ ਆਧੁਨਿਕ ਮਤਲਬ ਦੁਨੀਆ ਭਰ ਦੇ ਵਿੱਚ ਜਿਹੜੀ ਸਹੂਲਤ ਮੈਡੀਕਲ ਖੇਤਰ 'ਚ ਨਵੀਂ ਉਪਜਦੀ ਹੈ, ਜੇਕਰ ਉਹ ਭਾਰਤ ਆਉਂਦੀ ਹੈ ਤਾਂ ਏਮਜ਼ ਲਗਭਗ ਜਿਵੇਂ PGI ਹੈ ਉਸ ਬਰਾਬਰ, ਉਵੇਂ ਏਮਜ਼ ਸਭ ਤੋਂ ਪਹਿਲਾਂ ਪਹੁੰਚਦੀ ਹੈ। ਸੋ ਉਸ ਨਾਤੇ ਮਤਲਬ ਕਿ ਇਹਦੀ ਅਹਿਮੀਅਤ ਬਹੁਤ ਵੱਡੀ ਹੈ। ਦੂਸਰਾ ਇਸ ਲਈ ਵੀ ਵੱਡੀ ਹੈ ਕਿ ਮਤਲਬ ਕਿ ਆਮ ਜਨਤਾ ਦੇ ਨਾਲ ਨਾਲ ਰਸੂਖਦਾਰ ਲੋਕ ਵੀ, ਤੇ ਖਾਸ ਕਰ VVIP ਲੋਕ ਵੀ, ਹੂੰ ਉਹ ਏਮਜ਼ ਦੀਆਂ ਪੌੜੀਆਂ ਚੜ੍ਹਦੇ ਰਹਿੰਦੇ ਨੇ। ਏਮਜ਼ ਦੇ ਬੈੱਡਾਂ ਦੇ ਉੱਤੇ ਪੈਣਾ ਪੈ ਜਾਂਦਾ ਉਹਨਾਂ ਨੂੰ ਜਦੋਂ ਵੀ ਕੋਈ ਮੈਡੀਕਲ ਦਿੱਕਤ ਆਉਂਦੀ ਹੈ। ਸੋ ਜੀ ਇਸ ਲਈ ਇਹ ਹੋਰ ਵੀ ਵੱਡਾ ਮਤਲਬ ਕਿ ਮਸਲਾ ਬਣ ਜਾਂਦਾ ਹੈ। ਹੁਣ CBI, IV, DRDO, ਦਿੱਲੀ ਪੁਲਿਸ, ਇਹ ਸਾਰੀਆਂ ਧਿਰਾਂ ਇਕੱਠੀਆਂ ਮਤਲਬ ਕਿ ਜੁੜੀਆਂ ਨੇ ਕਿ ਇਹ ਇੰਟਰਨੈਸ਼ਨਲ ਕਹਿੰਦੇ ਸਾਈਬਰ ਕ੍ਰਾਈਮ ਦਾ ਕੰਮ ਹੈ। ਜੀ ਅੱਛਾ ਬੇਸ਼ੱਕ ਉੱਥੇ ਕੁਝ ਜਿਹੜੇ ਇਹ ਸਰਵਰਾਂ ਦੇ ਉੱਤੇ ਕੰਮ ਕਰਦੇ ਨੇ, ਇਹ ਸਾਰੇ ਡਾਟੇ ਨੂੰ ਸੰਭਾਲਣ ਲਈ ਜਿਹੜੇ ਕੰਮ ਕਰਦੇ ਨੇ, ਉਹਨਾਂ ਚੋਂ ਕੁਝ ਨੂੰ ਘਰਾਂ ਵੀ ਤੋੜ ਦਿੱਤਾ ਗਿਆ, ਹੂੰ ਕੁਝ ਤੋਂ ਪੁੱਛਗਿੱਛ ਜਾਰੀ ਹੈ, ਪਰ ਫਿਰ ਵੀ ਇਹ ਮੰਨਿਆ ਜਾ ਰਿਹਾ ਕਿ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੋਣਾ ਕਿ ਐਡਾ ਬੜਾ ਸਾਡੇ ਨਾਲ ਕੀ ਹੋ ਰਿਹਾ। ਆਪਾਂ ਪਹਿਲਾਂ ਜਿਵੇਂ ਗੱਲ ਕਰ ਰਹੇ ਸੀ, ਉਵੇਂ ਹੀ ਹੈ ਕਿ ਫੋਟੋ ਸਟੇਟ ਵਾਲੇ ਤੋਂ ਕਹਿੰਦੇ ਨੇ ਕਿ ਅੱਜ ਜਿੰਨੇ ਤੂੰ ਆਧਾਰ ਕਾਰਡ ਕਾਪੀ ਕੀਤੇ ਉਹਨੇ ਸਾਨੂੰ ਦੇ ਦੇ, ਜੀ ਹੈ ਨਾ। ਸਕੂਲਾਂ 'ਚ ਕਹਿੰਦੇ ਨੇ ਕਿ ਭਾਈ ਜਿੰਨੇ ਨਿਆਣੇ ਤੁਸੀਂ 10ਵੀਂ 'ਚ ਐਡਮਿਸ਼ਨ ਕੀਤੀ ਉਹ ਸਾਨੂੰ ਦੱਸ ਦਿਓ ਕਿਹੜੇ ਕਿਹੜੇ ਵਿਭਾਗ 'ਚ ਕੀਤੀ ਹੈ, ਕਿ ਕਿਹੜੀ ਸਟਰੀਮ 'ਚ ਜਾ ਰਹੇ ਨੇ ਬੱਚੇ, ਕਮਰਸ 'ਚ ਨੇ, ਸਾਇੰਸ 'ਚ ਨੇ। ਉਹਨਾਂ ਨੂੰ ਤਾਂ ਕਲਰਕਾਂ ਨੂੰ ਤਾਂ ਇੰਨਾ ਕਿ ਪਤਾ ਹੁੰਦਾ ਕਿ ਹਾਂ ਸਾਤੋਂ ਆ ਲੈਣਾ, ਸਾਨੂੰ 500 ਰੁਪਇਆ ਮਿਲ ਗਿਆ। ਅੱਗੇ ਉਹ ਵਰਤੇ ਕਾਹਦੇ ਲਈ ਜਾਣੇ ਨੇ ਇਹ ਨਹੀਂ ਪਤਾ ਹੁੰਦਾ। ਜੀ ਸੋ ਇਸ ਲਈ ਤੁਹਾਡਾ ਆਧਾਰ ਕਾਰਡ ਕੱਲ ਨੂੰ ਕਿੱਥੇ ਵਰਤਿਆ ਜਾ ਸਕਦਾ, ਹੁਣ ਤਾਂ ਖਾਤੇ ਉਹਨਾਂ ਨਾਲ ਜੁੜ ਕੇ ਸਾਰਾ ਕੁਝ। ਉਸੇ ਤਰ੍ਹਾਂ ਇੱਥੇ ਵੀ ਇਹ ਮੰਨਿਆ ਜਾ ਰਿਹਾ ਕਿ ਜਿਹੜੇ ਉਹਨਾਂ ਕੰਪਿਊਟਰਾਂ ਦੇ ਉੱਤੇ ਬੈਠ ਕੇ ਕੰਮ ਕਰਦੇ ਸੀ, ਉਹ ਸਰਵਰ ਤੇ ਕੰਮ ਕਰਦੇ ਸੀ, ਉਹ ਡਾਟਾ ਸੰਭਾਲਣ ਲਈ ਕੰਮ ਕਰਦੇ ਸੀ, ਉਹਨਾਂ ਨੂੰ ਖਰੀਦ ਲਿਆ ਗਿਆ, ਜੀ ਜਾਂ ਉਹਨਾਂ ਨੂੰ ਵੀ ਨਹੀਂ ਪਤਾ ਕਿ ਉਹ ਸਰਵਰ ਅਟੈਕ ਹੋ ਰਿਹਾ ਤੇ ਉਹਦੇ ਬਾਵਜੂਦ ਸਾਰਾ ਕੰਪਿਊਟਰ ਸਿਸਟਮ ਹੈਂਗ ਕਰਕੇ ਸਾਰਾ ਡਾਟਾ ਚੋਰੀ ਕਰ ਲਿਆ ਗਿਆ। 4 ਕਰੋੜ ਮਰੀਜ਼ਾਂ ਦਾ ਡਾਟਾ ਹੈ ਜੀ, ਮਤਲਬ 1 2 3 4 ਨਹੀਂ, 4 ਕਰੋੜ ਮਰੀਜ਼ਾਂ ਦਾ ਡਾਟਾ ਹੈ, ਤੇ ਆਨਲਾਈਨ ਇਹ ਮਤਲਬ ਸਿਸਟਮ ਦੇ ਤਹਿਤ ਕਹਿੰਦੇ ਸਾਰਾ ਹੈਂਗ ਕੀਤਾ ਗਿਆ ਤੇ ਸਾਰਾ ਕੁਝ ਉਤੋਂ ਚੱਕਿਆ ਗਿਆ। ਹੁਣ ਇਹਦੇ ਵਿੱਚ ਖਾਸ ਕਰਕੇ ਜਿਹੜੀ ਆਪਾਂ ਗੱਲ ਕਰਦੇ ਆ ਫਿਕਰਮੰਦੀ ਵਾਲੀ, ਉਹ ਕੀ ਆ? ਜੀ ਉਹ ਇਹ ਹੈ ਕਿ ਇਹਦਾ ਮਤਲਬ ਕੀ ਅਸੀਂ ਇਹ ਤਰੱਕੀ ਕੀਤੀ ਆ ਆਨਲਾਈਨ ਵਾਲੀ,
ਹਾਂਜੀ। ਜਾਂ ਅਸੀਂ ਨਲਾਇਕੀ ਵੱਲ ਆਏ? ਹੂੰ। ਜਿੱਦਣ ਦਾ ਇਹ ਖੁਲਾਸਾ ਹੋਇਆ ਕਿ ਏਮਸ ਦੇ ਵਿੱਚ ਇਹ ਹੋਇਆ, ਉਦਣ ਦੇ ਵੱਖਰਾ ਕਰ ਦਿੱਤਾ ਗਿਆ, ਉਹ ਤੋਂ ਸਰਵਰ ਤੋਂ ਤੋੜ ਦਿੱਤਾ ਗਿਆ ਸਾਰਾ ਹਸਪਤਾਲ ਦਾ ਸਿਸਟਮ। ਜੀ। ਸਾਰਾ ਹੁਣ ਮੈਨੂਅਲ ਆ ਗਿਆ, ਕਾਗਜ਼ੀ ਆ ਗਿਆ। ਮੁੜ ਕੇ ਹੂੰ, 2 ਹੂੰ। ਕੰਪਿਊਟਰ ਵੱਖਰੇ ਲਾ ਲਏ ਜਿਹੜੇ ਇੰਟਰਨੈਟ ਨਾਲ ਨਹੀਂ ਜੋੜੇ। ਜੀ। 2 ਕੰਪਿਊਟਰ ਵਿਭਾਗਾਂ 'ਚ ਨਵੇਂ ਲੱਗ ਰਹੇ ਨੇ, ਉਹਨਾਂ ਦੇ ਉੱਤੇ ਹੱਥੀਂ ਲਿਖ ਕੇ ਰਿਕਾਰਡ ਰੱਖਿਆ ਜਾ ਰਿਹਾ। ਜੀ। ਪਹਿਲਾਂ ਹੱਥ ਨਾਲ ਪਰਚੀਆਂ ਬਣਾਉਂਦੇ ਨੇ, ਸਾਰਾ ਕੁਝ ਕਰਦੇ ਨੇ, ਤੇ ਉਹ ਕੰਪਿਊਟਰ 'ਚ ਵੀ ਡਾਟਾ ਚੜਾਉਂਦੇ ਨੇ ਤਾਂ ਕਿ ਉਹ ਹੂੰ, ਇੰਟਰਨੈਟ, ਇਹਦਾ ਮਤਲਬ ਇੰਟਰਨੈਟ ਨਾਲ ਜੁੜਨਾ ਹੁਣ ਇੰਨਾ ਖਤਰਨਾਕ ਹੈ ਹੂੰ। ਕਿ ਏਮਸ ਵਰਗੇ ਹਸਪਤਾਲ ਨੂੰ ਸਮਝ ਆ ਗਈ। ਜਾਂ ਜੀ, ਉਹ ਹੁਣ ਕਹਿੰਦੇ ਟੀਮਾਂ ਲੱਗੀਆਂ ਨੇ ਕਿ ਉਹ ਪਤਾ ਕਰਨਾ ਚਾਹੁੰਦੀਆਂ ਨੇ ਕਿ ਕਿੱਥੋਂ ਬੈਠ ਕੇ ਕੰਮ ਹੋਇਆ, ਜੀ। ਕਿਹਨੇ ਬੈਠ ਕੇ ਕੀਤਾ, ਤੇ ਮੈਨੂਅਲ ਵੱਲ ਮੁੜਨਾ। ਮਤਲਬ ਹੂੰ। ਇਹ ਆਪਣੇ ਆਪ 'ਚ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਅਸੀਂ ਇੱਕ ਪਾਸੇ ਦਮ ਭਰਦੇ ਹਾਂ ਕਿ ਸਾਰਾ ਸਿਸਟਮ ਆਨਲਾਈਨ। ਹੁਣ ਤਾਂ ਅਸੀਂ ਰੁਪਿਆ ਵੀ, ਮੋਦੀ ਜੀ ਕਹਿੰਦੇ ਦੂਆ ਲਿਆਉਣਾ ਰੁਪਈਆ, ਹੈ ਨਾ। ਹੂੰ, ਹੂੰ, ਤੇ ਉਹ ਹੂੰ। ਪਤਾ ਹੀ ਉਦੋਂ ਹੀ ਲੱਗਾ ਕਰਕੇ ਤੁਹਾਡਾ, ਤੁਸੀਂ ਸੁੱਤੇ ਹੋ, ਸਵੇਰ ਨੂੰ ਉੱਠੇ, ਤੁਸੀਂ ਮੂੰਹ ਧੋਤਾ ਹੋਵੇ ਤੇ ਪਤਾ ਲੱਗੇ ਖਾਤਾ ਧੋ ਹੋ ਗਿਆ, ਜੀ, ਖਾਤਾ ਹੀ ਸਹੀ। ਖਾਲੀ ਹੈ। ਸੋ ਇਸ ਲਈ ਨਵੀਂ ਫਿਕਰਮੰਦੀ ਖੜੀ ਹੈ। ਹੁਣ ਵੀ ਏਦਾਂ ਹੀ ਹੋ ਰਿਹਾ, ਕਿੰਨੀਆਂ ਠੱਗੀਆਂ ਦਾ ਹੁਣ ਵੀ ਵੱਜ ਰਹੀ ਹੈ। ਦੂਸਰੇ ਪਾਸੇ ਇਸ VIP, ਜਿਹੜਾ ਆਪਾਂ ਕਹਿੰਦੇ ਆ ਕਿ VIP ਟ੍ਰੀਟਮੈਂਟ ਦਿੰਦਾ ਰਿਹਾ ਏਮਸ, ਪ੍ਰਵੀਨ ਜੀ, ਇਹਦੇ ਵਿੱਚ ਕਿੰਨੇ ਹੀ ਰਾਸ਼ਟਰਪਤੀ, ਹੂੰ। ਕਿੰਨੇ ਹੀ ਸਾਡੇ ਪ੍ਰਧਾਨ ਮੰਤਰੀ, ਜੀ। ਕਿੰਨੇ ਹੀ ਸਾਡੇ ਮਤਲਬ ਕਿ ਉਪ ਰਾਸ਼ਟਰਪਤੀ, ਕਿੰਨੇ ਹੀ ਸਾਡੇ ਮੰਤਰੀ, ਕਿੰਨੇ ਹੀ ਸਾਡੇ ਵੱਡੇ ਅਧਿਕਾਰੀ, ਕਿੰਨੇ ਹੀ ਸਾਡੀਆਂ ਪਾਰਟੀਆਂ ਦੇ ਲੀਡਰ, ਹਾਲ ਹੀ 'ਚ ਸੋਨੀਆ ਗਾਂਧੀ ਤੇ ਇਹ ਵੀ। ਸੋ ਇਸ ਲਈ ਉਹ ਲਾਈਨ ਬਹੁਤ ਲੰਬੀ ਆ। ਹੂੰ। ਉਹ ਕਿੰਨਿਆਂ ਦਾ ਡਾਟਾ ਸੀ, ਉਹ ਡਾਟਾ ਵੀ ਵਿੱਚੇ ਗਿਆ। ਜੀ। ਹੁਣ ਉਹਨਾਂ ਦੀ ਬਿਮਾਰੀ ਦਾ ਡਾਟਾ, ਉਹਨਾਂ ਦਾ ਪਰਸਨਲ ਡਾਟਾ, ਉਹਨਾਂ ਦੀ ਜਾਣਕਾਰੀ, ਇਹਦਾ ਲੀਕ ਹੋਣਾ ਵੀ ਇੱਕ ਰਾਜਨੀਤਿਕ ਤੌਰ ਤੇ ਵੀ ਇਹਦੇ ਬਹੁਤ ਮਾਇਨੇ ਸਮਝੇ ਜਾ ਰਹੇ ਨੇ ਕਿ ਕੀ ਅਜਿਹੀ ਕੋਈ ਸੱਟ ਤਾਂ ਨਹੀਂ ਮਾਰੀ ਗਈ। ਸੋ ਦੇਸ਼ ਦੇ ਵਿੱਚ, ਭਾਰਤ ਦੇ ਵਿੱਚ ਹਰ ਸਾਲ, ਹਰ ਮਹੀਨੇ ਕਹਿੰਦੇ 3 ਲੱਖ ਸਰਵਰ ਅਟੈਕ ਹੁੰਦੇ ਨੇ। ਅੱਛਾ, ਵਾਹ! ਮਤਲਬ ਇਹ ਭਾਰਤ ਦਾ ਮੋਟਾ ਡਾਟਾ ਹੈ ਕਿ ਭਾਰਤ 3 ਦੇ ਵਿੱਚ ਲੱਖ। ਹਰ ਮਹੀਨੇ 3 ਲੱਖ ਸਰਵਰ ਅਟੈਕ ਹੁੰਦੇ ਨੇ। ਹੂੰ, ਯਾਨੀ ਕਿ ਟੋਟਲੀ ਸਾਲ ਦੇ ਵਿੱਚ ਤਕਰੀਬਨ 40 ਲੱਖ। ਤੁਸੀਂ ਹੁਣ ਇੱਥੋਂ ਹਿਸਾਬ ਲਾ ਲਓ। ਹਾਂ, ਜੀ। ਤੇ ਇਸ ਲਈ ਉਹਦੇ ਵਿੱਚ ਇਹ ਮੈਡੀਕਲ ਖੇਤਰ 'ਚ ਸਭ ਤੋਂ ਵੱਡਾ, ਹੁਣ ਕੀ ਇਹ ਕਿਸੇ ਫਾਰਮਾਸਿਸਟ ਕੰਪਨੀ ਦੀ ਖੇਡ ਹੈ? ਹੂੰ। ਕੀ ਕਿਸੇ ਦਵਾਈਆਂ ਦੇ ਵੱਡੇ ਧੰਦੇ ਲਈ ਕੋਈ ਵਰਤਿਆ ਗਿਆ? ਕੀ ਕਿਸੇ ਜੀ। ਟੈਸਟ ਕੰਪਨੀ ਦਾ ਖੇਡ ਹੈ? ਹੂੰ, ਹੂੰ, ਹੂੰ। ਸੋ ਕਿਹਨੂੰ ਫਾਇਦਾ ਹੋਣਾ ਇਹ ਤੋਂ? ਇਹ ਵੀ ਸਮਝਣ ਦੀ ਲੋੜ ਹੈ ਇਹਦੇ ਪਿੱਛੇ ਕਿ ਕਿਹੜੀ ਧਿਰ ਨੂੰ ਫਾਇਦਾ ਹੋਣਾ। ਜੀ। ਜਾਂ ਇਹ ਪ੍ਰਾਈਵੇਟ ਕੋਈ ਮੈਡੀਕਲ ਹਸਪਤਾਲ ਵਾਲਿਆਂ ਦਾ ਕੋਈ ਧੰਦਾ ਹੈ ਕਿ ਉੱਥੋਂ ਮਰੀਜ਼ ਕਿਵੇਂ ਆਪਣੇ ਕੋਲ ਨਹੀਂ ਲਿਆਉਣੇ। ਹੂੰ। ਸੋ ਕੁਝ ਸਹੀ। ਵੀ ਇਹਦੇ ਪਿੱਛੇ ਬਹੁਤ ਕੁਝ ਲੁਕਿਆ ਹੋ ਸਕਦਾ ਹੈ। ਪਰ 4 ਜਾਂਚ ਏਜੰਸੀਆਂ ਜੁਟੀਆਂ ਨੇ ਇਸ ਮਾਮਲੇ 'ਚ, ਤੇ ਉਹਨਾਂ ਦਾ ਮੰਨਣਾ ਹੈ ਕਿ ਇੰਟਰਨੈਸ਼ਨਲ ਇਹ ਗਰੋਹ ਹੈ, ਕੋਈ ਇੰਟਰਨੈਸ਼ਨਲ ਸਰਵਰ ਅਟੈਕ ਹੈ ਇਹ, ਤੇ ਉਸ ਨਾਤੇ ਤੋਂ ਜਾਂਚ ਚੱਲ ਰਹੀ ਹੈ। ਪਰ ਮਤਲਬ ਕਿ ਏਮਸ ਤੋਂ ਜਿਹੜੇ ਮਰੀਜ਼ਾਂ ਦਾ ਡਾਟਾ ਲੀਕ ਹੋਇਆ, ਉਹਨਾਂ ਤਾਂ ਨੀਂਦ ਉੱਡੀ ਹੈ। ਏਮਸ ਅਧਿਕਾਰੀਆਂ ਦੀ ਨੀਂਦ ਤਾਂ ਉੱਡੀ ਹੈ। ਸਾਬਕਾ ਪ੍ਰਧਾਨ ਮੰਤਰੀਆਂ, ਮੁੱਖ ਮੰਤਰੀਆਂ, ਰਾਸ਼ਟਰਪਤੀ, ਉਪ ਰਾਸ਼ਟਰਪਤੀਆਂ ਦੀ ਨੀਂਦ ਵੀ ਉੱਡ ਗਈ ਆ ਕਿ ਸਾਡੀ ਵੀ ਸਾਰੀ ਜਾਣਕਾਰੀ ਗਈ। ਸੋ ਆਉਣ ਵਾਲੇ ਸਮੇਂ 'ਚ ਸੋਸ਼ਲ ਮੀਡੀਆ ਤੇ ਕੋਈ ਨਵੀਆਂ ਖਬਰਾਂ ਵੀ ਸਾਹਮਣੇ ਆ ਸਕਦੀਆਂ ਜੀ। ਜੀ, 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 ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਵੱਲ ਨੂੰ ਆਈਏ ਤੇ ਗੱਲ ਕਰੀਏ ਡੱਲੇਵਾਲ ਸਾਹਿਬ ਦੇ ਮਰਨ ਵਰਤ ਦੀ। ਸਰਕਾਰ ਨੇ ਕਹਿੰਦੇ ਡੱਲੇਵਾਲ ਸਾਹਿਬ ਦਾ ਮਰਨ ਵਰਤ ਤੁੜਵਾ ਦਿੱਤਾ ਜੀ। ਹਾਂ, ਬਿਲਕੁਲ ਜੀ। ਆਪਾਂ ਪਿਛਲੇ ਦਿਨਾਂ ਤੋਂ ਗੱਲ ਕਰ ਰਹੇ ਸੀ। ਡੱਲੇਵਾਲ ਸਾਹਿਬ ਲਗਾਤਾਰ 9 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਸੀਗੇ, ਤੇ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਉਹਨਾਂ ਨੇ ਮਰਨ ਵਰਤ ਸ਼ੁਰੂ ਕੀਤਾ ਸੀ। ਤੇ ਉਸ ਦੌਰਾਨ ਮਤਲਬ ਕਿ ਉਹਨਾਂ ਨਾਲ ਸਰਕਾਰੀ ਅਧਿਕਾਰੀਆਂ ਨੇ ਕਈ ਵਾਰ ਪਹੁੰਚ ਕੀਤੀ, ਪਰ ਉਹਨਾਂ ਨੂੰ ਨਕਾਰ ਦਿੰਦੇ ਸੀ। ਫਿਰ 2-3 ਦਿਨ ਸਰਕਾਰ ਨੇ ਅਣਗੌਲਿਆਂ ਹੀ ਕਰਤਾ, ਜਮਾਂ ਹੀ ਛੱਡੇ ਦਿੱਤਾ, ਹਾਂ। ਦੇਖਣੋਂ ਹੀ ਛੱਡਤਾ ਕਿ ਮੁੱਖ ਮੰਤਰੀ ਤਾਂ ਗੁਜਰਾਤ ਨੇ ਜੀ, ਉਹ ਆਉਣਗੇ, ਪਰਤਣਗੇ, ਫਿਰ ਦੇਖਾਂਗੇ। ਸੋ ਫਿਰ ਪਤਾ ਨਹੀਂ ਇੱਧਰੋਂ ਕੋਈ ਸੁਨੇਹਾ ਗਿਆ ਜਾਂ ਉੱਧਰੋਂ ਕੋਈ ਫਿਕਰਮੰਦੀ ਵਧੀ, ਤੇ ਹੂੰ। ਅਚਾਨਕ ਕੁਲਦੀਪ ਧਾਲੀਵਾਲ ਜੀ ਪ੍ਰਗਟ ਹੁੰਦੇ ਨੇ। ਤੇ ਕੁਲਦੀਪ ਧਾਲੀਵਾਲ ਜੀ ਪਹਿਲਾਂ ਦਿਨ 'ਚ ਜਾਂਦੇ ਨੇ, ਫਿਰ ਅਧਿਕਾਰੀਆਂ ਨਾਲ ਬੈਠਕ ਕਰਦੇ ਨੇ, ਫਿਰ ਲੰਮੀ ਚਰਚਾ ਕਰਦੇ ਨੇ, ਫਿਰ ਬੈਠਕ 'ਚੋਂ ਉੱਠ ਕੇ 2-3 ਵਾਰ ਫੋਨ ਵੀ ਕਰਦੇ ਨੇ। ਹੁਣ ਇਹ ਪਤਾ ਹੂੰ। ਨਹੀਂ ਫੋਨ ਰਾਘਵ ਚੱਡਾ ਨੂੰ ਗਿਆ ਸੀਗਾ, ਭਗਵੰਤ ਮਾਨ ਨੂੰ ਗਿਆ ਸੀ। ਸੋ ਜੀ, ਕੁਝ ਜੀ। ਗੱਲਾਂ ਲਈ ਹਾਮੀ ਭਰੀ ਜਾਂਦੀ ਹੈ, ਸਹਿਮਤੀ ਲਈ ਜਾਂਦੀ ਹੈ, ਫਿਰ ਡੱਲੇਵਾਲ ਸਾਹਿਬ ਤੱਕ ਸੁਨੇਹਾ ਪਹੁੰਚਾਇਆ ਜਾਂਦਾ। ਤੇ ਇਹ ਸਾਰੀ ਕਵਾਇਦ ਪੂਰਾ ਦਿਨ ਚੱਲਦੀ ਹੈ ਕੱਲ। ਜੀ। ਤੇ ਫਿਰ 8 ਵਜੇ ਤੋਂ ਬਾਅਦ ਇਹ ਪ੍ਰਕਿਰਿਆ ਸਾਫ਼ ਹੋਣੀ ਸ਼ੁਰੂ ਹੁੰਦੀ ਹੈ ਕਿ ਲੈ ਭਾਈ, ਹੁਣ ਸਹਿਮਤੀ ਬਣ ਗਈ, ਲਗਭਗ ਧਰਨਾ। ਤੇ ਡੱਲੇਵਾਲ ਸਾਹਿਬ ਹੋਰੀ ਚਾਹੁੰਦੇ ਸੀਗੇ ਕਿ ਆਪਾਂ ਕੋਈ ਨਾ ਅੱਜ ਦੀ ਰਾਤ ਕੱਟ ਲੈਂਦੇ ਹਾਂ, ਸਵੇਰੇ ਕਰ ਲਾਂਗੇ ਸਾਰਾ ਕੁਝ। ਕਹਿੰਦੇ ਨਾ, ਹੁਣੇ ਨਿਬੇੜੋ, ਹੂੰ। ਸਵੇਰ ਦੀ ਸਵੇਰ ਸਹੀ, ਤੁਸੀਂ ਹੁਣੇ ਫਤਿਹ ਕਰੋ ਕੰਮ। ਤੇ ਜੀ। ਰਾਤ ਨੂੰ 11 ਵਜੇ ਨੂੰ ਅਗਲੇ ਨੂੰ ਜੂਸ ਪਿਲਾਤਾ। ਠੀਕ ਆ। ਤੇ ਜੂਸ ਪਿਲਾਇਆ ਤੇ ਕਹਿੰਦੇ ਜੀ ਮੰਗਾ ਪ੍ਰਵਾਨ ਨੇ। ਡੱਲੇਵਾਲ ਸਾਹਿਬ ਕਹਿੰਦੇ ਕਿ ਹਾਂ, ਜਿਹੜਾ ਉਹ ਮੈਂ ਕਹਿੰਦਾ ਸੀਗਾ ਕਿ ਮਾਫੀ ਮੰਗ ਲਵੇ ਭਗਵੰਤ ਮਾਨ, ਜਿਹੜਾ ਉਹਨਾਂ ਨੇ ਕਿਹਾ ਕਿ ਰਿਵਾਜ ਬਣਾ ਲਿਆ ਕਿਸਾਨਾਂ ਨੇ, ਤਾਂ ਇਹ ਕਾਹਦੇ ਲਈ ਧਰਨੇ ਲਾਉਂਦੇ ਨੇ, ਹਨਾ, ਹੂੰ, ਹੂੰ। ਫੰਡਾਂ ਦਾ ਜ਼ਿਕਰ ਆ ਗਿਆ। ਸੋ ਕਹਿੰਦੇ ਜੀ ਉਹ ਥੋੜੀ ਜਿਹੀ ਗਲਤਫਹਿਮੀਆਂ ਸੀ, ਉਹ ਭੁਲੇਖਾ ਬੋਲ ਗਏ, ਸ਼ਾਇਦ ਸਾਡੇ ਲਈ ਕੁਝ ਨਹੀਂ ਕਿਹਾ ਉਹਨਾਂ ਨੇ।
ਸੋ ਇਸ ਲਈ ਡੱਲੇਵਾਲ ਸਾਹਿਬ ਦੀ ਉਹ ਗਲਤਫਹਿਮੀ ਮੈਨੂੰ ਲੱਗਦਾ ਧਾਲੀਵਾਲ ਸਾਹਿਬ ਨੇ ਕੰਨ 'ਚ ਫੂਕ ਮਾਰ ਕੇ ਪਰੇ ਕਰਾਤੀ, ਪਤਾ ਨਹੀਂ ਫੋਨ ਮਿਲਾ ਕੇ ਕੰਨ ਨੂੰ ਲਵਾ ਕੇ ਪਰੇ ਕਰਾਤੀ। ਸੋ ਗਲਤਫਹਿਮੀ ਤਾਂ ਦੂਰ ਹੋ ਗਈ। ਜੀ ਪਰ ਡੱਲੇਵਾਲ ਹੋਰੀ ਕਹਿੰਦੇ ਕਿ ਮੈਂ ਜਿਹੜੀਆਂ ਮੰਗਾਂ ਲਈ ਮੁੱਖ ਮੰਤਰੀ ਨੂੰ ਮਿਲਿਆ ਸੀ, ਉਹ ਮੰਗਾਂ ਮੇਰੀਆਂ ਮੁੱਖ ਮੰਤਰੀ ਨੇ ਪ੍ਰਵਾਨ ਕੀਤੀਆਂ ਸੀ, ਤੇ ਇਸ ਲਈ ਉਹ ਮੰਗਾਂ ਲਾਗੂ ਨਾ ਹੋਣ ਕਾਰਨ ਸਾਨੂੰ ਮਰਨ ਵਰਤੇ ਬੈਠਣਾ ਪਿਆ। ਤੇ ਧਾਲੀਵਾਲ ਹੋਰੀ ਕਹਿੰਦੇ ਕਿ ਇਹ 'ਚੋਂ ਕੁਝ ਮੰਗਾਂ ਤਾਂ ਉਹਨੇ ਜਿਹੜੀਆਂ ਅਸੀਂ ਤੁਰੰਤ ਸਵੇਰ ਚੜ੍ਹਦੇ ਹੀ ਲਾਗੂ ਕਰ ਦਾਂਗੇ, ਜੀ ਜੀ ਤੇ ਕੁਝ ਮੰਗਾਂ ਨੂੰ ਸਮਾਂ ਚਾਹੀਦਾ, ਉਹ ਅਸੀਂ ਇਹਨਾਂ ਨੂੰ ਦੱਸਤਾ। ਸੋ ਹੁਣ ਉਹਦੇ ਵਿੱਚੋਂ ਕਿਹੜੀਆਂ ਜਿਵੇਂ ਮਤਲਬ ਕਿ ਖਾਸ ਕਰਕੇ ਜਿਵੇਂ ਇਹਨਾਂ ਦੀ ਮੰਗ ਸੀ ਕਿ ਚਾਹੇ ਗੰਨੇ ਦੀ ਅਦਾਇਗੀ ਹੈ ਜੀ, ਚਾਹੇ ਪਰਾਲੀ ਵਾਲੇ ਮਸਲੇ ਤੇ ਰੈਡ ਐਂਟਰੀ ਵਾਲਾ ਮਸਲਾ ਹੈ, ਚਾਹੇ ਗੁਲਾਬੀ ਸੁੰਡੀ ਚਿੱਟੀ ਸੁੰਡੀ ਵਾਲਾ ਮਸਲਾ ਹੈ, ਚਾਹੇ ਇਹਦੇ ਵਿੱਚ ਕਿਸਾਨ ਅੰਦੋਲਨ ਦੌਰਾਨ ਜਿਹੜੇ ਪਰਿਵਾਰਾਂ ਦੇ ਜੀ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦੇਣ ਦਾ, ਮੁਆਵਜ਼ਾ ਦੇਣ ਦਾ ਮਾਮਲਾ। ਸੋ ਇਹ ਸਾਰੇ ਮਾਮਲੇ ਸੀ। ਇਸ ਨੂੰ ਲੈ ਕੇ ਉਹ ਕਹਿੰਦੇ ਕਿ ਮਤਲਬ ਕਿ ਸਾਡੀਆਂ ਮੰਗਾਂ ਸੀ, ਉਹਨਾਂ ਚੋਂ ਕੁਝ ਮੰਗਾਂ ਅੱਜ ਪ੍ਰਵਾਨ ਕਰਨ ਦਾ ਦਮ ਭਰਿਆ ਤੇ ਦੇਖਦੇ ਹਾਂ ਅੱਜ ਕੀ ਸੁਨੇਹਾ ਆਉਂਦਾ। ਸੋ ਦੂਸਰੇ ਪਾਸੇ ਕੁਝ ਮੰਗਾਂ ਕਹਿੰਦੇ ਸਮਾਂ ਰਹਿੰਦੇ ਪੂਰੀਆਂ ਕਰਾਂਗੇ। ਤੇ ਡੱਲੇਵਾਲ ਹੋਰਾਂ ਦਾ ਮਰਨ ਵਰਤ ਪੂਰਾ ਹੋ ਗਿਆ ਜੀ, ਤੇ ਅੱਜ 25 ਤਰੀਕ ਹੈ। ਤੇ ਉਧਰ ਰਾਜੇਵਾਲ ਹੋਰਾਂ ਨੇ ਪਹਿਲਾਂ ਇੱਕ ਦਿਨ ਧਰਨਾ ਲਾ ਕੇ ਇੱਥੇ ਮੁੱਲਾਂਪੁਰ ਦੇ ਵਿੱਚ ਸੜਕਾਂ ਮਾਲਕਾਨਾ ਜ਼ਮੀਨਾਂ ਦੇ ਮਾਮਲੇ 'ਚ ਮੁੱਦਾ ਖੜਾ ਕਰਤਾ। ਪਾਣੀ ਵਾਲਾ ਮੁੱਦਾ ਕਹਿੰਦੇ ਪਹਿਲਾਂ ਖੜਾ, ਤੇ ਹੁਣ ਕਹਿੰਦੇ 30 ਤਰੀਕ ਤੋਂ ਪੱਕੇ ਆ ਜਾਣਾ। ਕੱਲ ਵੀ ਚੰਡੀਗੜ੍ਹ ਆਏ ਹੋਏ ਸੀ ਉਹ ਕਿ ਲਓ ਜੀ ਮੈਂ ਤਾਂ ਅੱਜ ਪਾਣੀਆਂ ਦੇ ਬਚਾਉਣ ਦੇ ਸੈਮੀਨਾਰ ਕਰ ਲਿਆ, 30 ਤਰੀਕ ਤੋਂ ਪੱਕਾ ਮੋਰਚਾ ਮੈਂ ਲਾ ਲੈਣਾ ਇੱਥੇ। ਸੋ ਇਸ ਲਈ ਇਹ ਪਹਿਲਾਂ ਅਗਰਾਹਾਂ ਉੱਠ ਕੇ ਗਏ ਨੇ, ਡੱਲੇਵਾਲ ਬੈਠ ਕੇ, ਕੁਝ ਧਿਰਾਂ ਅਜੇ ਟੋਲਾਂ ਤੇ ਬੈਠੀਆਂ ਨੇ ਸੜਕਾਂ ਤੇ ਹੁਣ ਰਾਜੇਵਾਲ ਹੋਣੀ ਬੈਠ ਰਹੇ ਨੇ। ਸੋ ਇਹ ਹੁਣ ਫਿਰ ਭਗਵੰਤ ਮਾਨ ਕਹਿੰਦੇ ਨੇ ਰਿਵਾਜ ਬਣਾ ਲਿਆ ਜੀ, ਹੈ ਨਾ। ਸੋ ਇਸ ਲਈ ਜਥੇਬੰਦੀਆਂ ਨੂੰ ਵੀ ਸੋਚਣਾ ਪੈਣਾ ਕਿ ਜਦੋਂ ਮੰਗਾਂ ਇੱਕੋ ਸੁਰ ਵਾਲੀਆਂ ਨੇ, ਇੱਕੋ ਸਾਰ ਵਾਲੇ ਨੇ, ਅਸੀਂ ਇਕੱਠਿਆਂ ਹੋ ਕੇ ਕਿਉਂ ਸਰਕਾਰ ਤੇ ਦਬਾਅ ਨਹੀਂ ਬਣਾਉਂਦੇ। ਸੋ ਕੱਲੇ ਨੂੰ ਸਰਕਾਰ ਮਨਾਈ ਜਾਵੇ ਤੇ ਕੱਲਾ ਆਪਣਾ ਝੰਡਾ ਲਾਈ ਜਾਵੇ ਤੇ ਆਪਣੀ ਹਾਜ਼ਰੀ ਲਵਾਈ ਜਾਵੇ। ਕੀ ਹਾਜ਼ਰੀ ਹੈ ਜੀ, ਸਹੀ ਹੈ। ਸੋ ਉਸ ਦਿਨ ਵੀ ਗੱਲ ਕੀਤੀ ਸੀ ਕਿ ਕੀ ਇਹ ਧਰਨੇ, ਮੁਜ਼ਾਹਰੇ, ਮਰਨ ਵਰਤ, ਪ੍ਰਦਰਸ਼ਨ, ਇਹ ਪੱਕੇ ਮੋਰਚੇ, ਕੱਚੇ ਮੋਰਚੇ ਖੁਦ ਨੂੰ ਜਿਉਂਦੇ ਰੱਖਣ ਲਈ ਤਾਂ ਨਹੀਂ। ਸੋ ਉਹ ਇੱਕ ਲੜੀ ਮਤਲਬ ਜਿਹੜੀ ਤੁਰੀ ਆਉਂਦੀ ਹੈ, ਉਹ ਲੜੀ ਤੇ ਲੈ ਕੇ ਲੋਕ ਵੀ ਚਰਚਾ ਕਰਨ ਲੱਗੇ ਨੇ, ਮੀਡੀਆ 'ਚ ਵੀ ਚਰਚਾ ਹੋਣ ਲੱਗੀ ਹੈ, ਸਰਕਾਰੀ ਗਲਿਆਰੇ ਵੀ ਚਰਚਾ ਹੋਣ ਲੱਗੀ ਹੈ। ਬੇਸ਼ੱਕ ਮੁੱਦੇ ਸਾਰੇ ਜਾਇਜ਼ ਨੇ, ਬੇਸ਼ੱਕ ਮੰਗਾਂ ਬਿਲਕੁਲ ਜਾਇਜ਼ ਨੇ। ਕਿਸਾਨੀ ਮਸਲਿਆਂ ਦੀਆਂ ਚਿਰਾਂ ਤੋਂ ਚੱਲੀਆਂ ਆਉਂਦੀਆਂ ਮੰਗਾਂ ਜੇ ਅੱਜ ਤੱਕ ਪ੍ਰਵਾਨ ਨਹੀਂ ਹੁੰਦੀਆਂ ਤਾਂ ਲੱਖ ਲਾਹਨਤ ਇਹੋ ਸਰਕਾਰਾਂ ਦੇ। ਜੀ ਜੀ। ਸੋ ਇਸ ਲਈ ਇਹ ਪਹਿਲੂ ਜਾਇਜ਼ ਹੈ, ਪਰ ਸਵਾਲ ਇਹ ਖੜਾ ਹੋ ਰਿਹਾ ਕਿ ਅੱਡੋ ਅੱਡ ਮਜਬੇ ਕਿਉਂ, ਅੱਡੋ ਅੱਡ ਧਰਨੇ ਕਿਉਂ, ਅੱਡੋ ਅੱਡ ਉਹ ਸਾਰਾ ਕਿਉਂ। ਇੱਕ ਧਿਰ ਇਕੱਠੀਆਂ ਆ ਕੇ ਦਿੱਲੀ ਚੱਲ ਜਾਣ, ਦਿੱਲੀ ਦੇ ਮਸਲਿਆਂ ਲਈ, ਚੰਡੀਗੜ੍ਹ ਆ ਜਾਣ ਪੰਜਾਬ ਦੇ ਮਸਲਿਆਂ ਲਈ। ਸੋ ਇਸ ਲਈ ਜੇਕਰ ਉਸ ਤਰ੍ਹਾਂ ਕੰਮ ਕਰਨੀਆਂ ਤਾਂ ਸ਼ਾਇਦ ਲੋਕਾਂ ਦਾ ਸਾਥ ਵੱਧ ਮਿਲੂਗਾ। ਜੀ ਬਿਲਕੁਲ, ਜਦੋਂ ਮੰਗਾਂ ਇੱਕ ਨੇ, ਮਸਲੇ ਇੱਕ ਨੇ, ਫਿਰ ਅੱਡੋ ਅੱਡ ਸੰਘਰਸ਼ ਕਿਉਂ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦੇ ਨਾਲ ਲੋਕਾਂ ਦੇ ਵਿੱਚ ਨਾ ਜੋ ਕਿਸਾਨ ਆਗੂਆਂ ਦੀ ਇੱਕ ਛਵੀ ਬਣੀ ਸੀ, ਇੱਕ ਭਰੋਸੇਯੋਗਤਾ ਬਣੀ ਸੀ, ਔਰ ਇੱਕ ਬੜਾ ਤਕੜਾ ਮਿਆਰ ਬਣ ਜਾਂਦਾ। ਜਦੋਂ ਤੁਸੀਂ ਸੰਘਰਸ਼ ਦੇ ਵਿੱਚੋਂ ਗੁਜ਼ਰ ਰਹੇ ਹੁੰਦੇ ਨਾ, ਤੇ ਲੋਕਾਂ ਦੇ ਵਿੱਚ ਤੁਹਾਨੂੰ ਲੈ ਕੇ ਇੱਕ ਸਤਿਕਾਰ ਬਣ ਜਾਂਦਾ ਕਿ ਯਾਰ ਇਹ ਬੰਦਾ ਆਗੂ ਆ ਸਾਡੀਆਂ ਮੰਗਾਂ ਦਾ, ਸਾਡੀਆਂ ਲੋੜਾਂ ਦਾ, ਸਰਕਾਰਾਂ ਦਾ। ਪਰ ਇਹਨਾਂ ਚੀਜ਼ਾਂ ਦੇ ਨਾਲ ਵਕਾਰ ਨੂੰ ਠੇਸ ਜ਼ਰੂਰ ਵੱਜਦੀ ਹੈ। ਔਰ ਆਪਾਂ ਹਮੇਸ਼ਾ ਸ਼ਰਮਾ ਜੀ ਚਰਚਾ ਕਰਦੇ ਰਹਿੰਦੇ ਹਾਂ ਕਿ ਸਰਕਾਰ ਜਦੋਂ ਕਾਨੂੰਨੀ ਬਿੱਲਾਂ ਤੇ ਬਾਰਗੇਨਿੰਗ ਕਰ ਰਹੀ ਸੀ, ਜਦੋਂ ਨੈਗੋਸ਼ੀਏਸ਼ਨ ਹੋ ਰਹੀ ਸੀ, ਤਾਂ ਉਹਨਾਂ ਦਾ ਮੇਨ ਟੀਚਾ ਇਹੀ ਸੀਗਾ ਕਿ ਆਉਣ ਵਾਲੇ ਟਾਈਮ 'ਚ ਇਹ ਸਮੱਸਿਆ ਏਡੀ ਵੱਡੀ ਨਾ ਬਣੇ, ਇਹਨੂੰ ਕਿਵੇਂ ਰੋਕਿਆ ਜਾਵੇ। ਉਹਦੇ ਲਈ ਤਰ੍ਹਾਂ ਦੇ ਹੱਲੇ ਕੀਤੇ ਜਾ ਰਹੇ ਨੇ। ਉਹ 'ਚੋਂ ਕਾਮਯਾਬ ਨੇ ਕਿ ਜਥੇਬੰਦੀਆਂ ਤੋੜਤੀਆਂ। ਹਾਂ ਬਿਲਕੁਲ ਬਿਲਕੁਲ, ਨਹੀਂ ਉਹਨਾਂ ਨੇ ਭਰੋਸੇ ਤੇ ਸੱਟ ਮਾਰਤੀ, ਕੋਈ ਇਲੈਕਸ਼ਨ 'ਚ ਆ ਗਿਆ, ਕੋਈ ਕਿਸੇ ਪਾਸੇ ਚਲ ਗਿਆ। ਬਿਲਕੁਲ। ਸੋ ਭਰੋਸੇਯੋਗਤਾ ਟੁੱਟਣੀ ਤਾਂ ਸੰਘਰਸ਼ੀ ਆਗੂਆਂ ਦੇ ਲਈ ਸਭ ਤੋਂ ਵੱਡੀ ਚੁਣੌਤੀ ਹੈ ਨਾ। ਬਿਲਕੁਲ ਜੀ। ਅਗਲੀ ਖਬਰ ਦੇ ਵੱਲ ਰੁਖ ਕਰੀਏ ਸ਼ਰਮਾ ਜੀ। ਵੈਸੇ ਜਾਨਵਰਾਂ ਨੂੰ ਇਨਸਾਨਾਂ ਦੇ ਬੜਾ ਵਫ਼ਾਦਾਰ ਗਿਣਿਆ ਜਾਂਦਾ, ਜਿਵੇਂ ਕੁੱਤਾ ਜਾਨਵਰ ਆ, ਇਸੇ ਤਰ੍ਹਾਂ ਬਲਦ, ਗਾਂ, ਸਾਰੇ ਕੋਈ ਘੋੜਾ ਖੜ ਜੋਤਣ ਦੇ ਕੰਮ ਆਉਂਦਾ, ਕੋਈ ਸਵਾਰੀ ਕਰਨ ਦੇ ਕੰਮ ਆਉਂਦਾ, ਕੋਈ ਦੁੱਧ ਪੀਣ ਦੇ ਕੰਮ ਆਉਂਦਾ, ਕੋਈ ਵਫ਼ਾਦਾਰੀ ਕਰਦਾ। ਪਰ ਇਹ ਐਸੀਆਂ ਸੁਸਰੀਆਂ ਹੈ ਜਿਹੜੀ ਚੱਕੀ ਦੀ ਬਜਾਏ ਮਿਡ ਡੇ ਮੀਲ ਦੀਆਂ ਕਣਕ ਪੀਣ ਲੱਗ ਪਈਆਂ। ਹੁਣ ਸੁਸਰੀਆਂ ਤਾਂ ਜਿਹੜੀਆਂ ਸਾਡੇ ਘਰਾਂ 'ਚ ਸਿਆਣੀਆਂ ਬੀਬੀਆਂ, ਭਾਵਾਂ ਇੱਥੇ ਵਸਦੀਆਂ ਤੇ ਭਾਵਾਂ ਉੱਥੇ, ਜਿਹੜੇ ਕਣਕ ਨਾਲ ਜਾਂ ਜਿਨ੍ਹਾਂ ਦਾ ਫਸਲਾਂ ਦੇ ਨਾਲ ਵਾਹ ਪੈਂਦਾ ਰਿਹਾ, ਉਹਨਾਂ ਨੂੰ ਪਤਾ ਵੀ ਸੁਸਰੀ ਜਦੋਂ ਪੀਹ ਦੇ ਕਣਕ ਤਾਂ ਫਿਰ ਕਣਕ ਕਿਸ ਕੰਮ ਦੀ ਬਚਦੀ ਹੈ। ਦੇਖੋ ਇਹ ਮਤਲਬ ਕਿ ਮੈਨੂੰ ਤਾਂ ਲੱਗਦਾ ਕਿ ਵਧੀਆ ਕੰਮ ਸ਼ੁਰੂ ਹੋ ਗਿਆ ਕਿ ਹੁਣ ਚੱਕੀ ਤੇ ਜਾਣ ਦੀ ਲੋੜ ਹੀ ਨਹੀਂ ਹੈ ਨਾ। ਮਿਡ ਡੇ ਮੀਲ ਦਾ ਆਟਾ ਸੁਸਰੀਆਂ ਹੀ ਪੀ ਜਾਂਦੀਆਂ ਜੀ। ਆਪਾਂ ਹਲੇ 2-3 ਦਿਨ ਪਹਿਲਾਂ ਹੀ ਇਸ ਖਬਰ ਤੇ ਚਰਚਾ ਕਰਕੇ ਹਟੇ ਹਾਂ ਕਿ ਇੱਕ ਚਿੱਠੀ ਜਾਂਦੀ ਹੈ ਪੰਜਾਬ ਦੇ ਡੀਓ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਤੇ ਸਿੱਖਿਆ ਵਿਭਾਗ ਵੱਲੋਂ ਕਿ ਭਾਈ ਕੇਂਦਰੀ ਟੀਮਾਂ ਨੇ ਜਾਂਚ ਕਰਨ ਆਉਣੀ ਹੈ, ਤੁਸੀਂ ਆਪਣੇ ਅਨਾਜ ਦਾ ਰਜਿਸਟਰ ਠੀਕ ਕਰ ਲਓ, ਤੁਸੀਂ ਅਨਾਜ ਭੰਡਾਰ ਚੈੱਕ ਕਰ ਲਓ, ਤੁਸੀਂ ਮਿਡ ਡੇ ਮੀਲ ਖਾਣੇ ਬਣਾਉਣ ਦੇ ਤਰੀਕੇ ਠੀਕ ਕਰ ਲਓ, ਸਾਰਾ ਆਪਣੇ ਵੀ ਨਹੁੰ ਨੂੰ ਕੱਟ ਲਓ, ਆਪਣੀ ਵੀ ਜਿਹੜੇ ਕੁੱਕ ਨੇ ਉਹ ਵੀ ਸਫਾਈ ਕਰ ਲਓ। ਤੇ ਉਸ ਸਮੇਂ ਵੀ ਪੰਜਾਬ ਦੀ ਜਿਹੜੀ ਕੁੱਕ ਐਸੋਸੀਏਸ਼ਨ ਆ ਉਹਦੀ ਜਿਹੜੀ ਪ੍ਰਧਾਨ ਹੈ ਬੀਬੀ, ਉਹਨੇ ਕਿਹਾ ਸੀ, ਕਹਿੰਦੀ ਨਹੁੰ ਤਾਂ ਕੱਟ ਲਾਂਗੇ, ਸੁਸਰੀ ਵਾਲੇ ਚੌਲ ਕਿੱਥੇ ਲੁਕਾਵਾਂਗੇ। ਸੋ ਹੈ ਨਾ, ਇਹ ਇਸ ਲਈ ਬੜਾ ਸਵਾਲ ਉਸ ਸਮੇਂ ਵੀ ਇਹ ਖੜਾ ਹੋਇਆ ਸੀ। ਸੋ ਉਹ ਤੱਥ ਜਦੋਂ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਹਾਂ ਭਾਈ
ਕੇਂਦਰੀ ਟੀਮਾਂ ਜਾਂਚ ਕਰਨ ਆਉਣਗੀਆਂ ਤਾਂ ਥੋੜਾ ਜਿਹਾ ਮਿਡ ਡੇ ਮੀਲ ਚਰਚਾ 'ਚ ਆ ਜਾਂਦਾ। ਆਪਾਂ ਵੀ ਚਰਚਾ ਪੂਰੀ ਕਰਕੇ ਹਟੀ ਸੀ, ਉਸ ਲਈ ਮੀਡੀਆ ਦੇ ਧਿਆਨ 'ਚ ਆ ਜਾਂਦਾ। ਮੀਡੀਆ ਦੀਆਂ ਟੀਮਾਂ ਸਕੂਲਾਂ ਦੇ ਬੂਹੇ ਖੜਕਾਉਣ ਲੱਗ ਜਾਂਦੀਆਂ, ਸਕੂਲਾਂ ਦੇ ਵਿੱਚ ਪਹੁੰਚਣ ਲੱਗ ਜਾਂਦੀਆਂ, ਮਿਡ ਡੇ ਮੀਲ ਵਾਲੇ ਖਾਣੇ ਦੀ ਦੇਖ ਰੇਖ ਲਈ ਪਹੁੰਚਣ ਲੱਗ ਜਾਂਦੀਆਂ। ਤੇ ਇਸ ਦੌਰਾਨ ਹੀ ਇੱਕ ਹੁਣ ਰਿਪੋਰਟ ਸਾਹਮਣੇ ਆਈ ਗੌਂਸਪੁਰਾ ਦੀ, ਜੀ ਬਟਾਲਾ ਖੇਤਰ ਦਾ ਚਰਚਿਤ ਪਿੰਡ ਹੈ ਗੌਂਸਪੁਰਾ। ਉਸ ਦੇ ਵਿੱਚ ਸਕੂਲ ਦੇ ਵਿੱਚ ਜਦੋਂ ਟੀਮ ਪਹੁੰਚੀ ਜੀ ਤੇ ਕਹਿੰਦੇ ਜੀ ਜਦੋਂ ਦੇਖਿਆ ਤਾਂ ਜੀ ਉੱਥੇ ਜਿਹੜਾ ਕਣਕ ਹੈ, ਉਹ ਕਣਕ ਕਹਿੰਦੇ ਸੁਸਰੀਆਂ ਨੇ ਪੀ ਕੇ ਰੱਖੀ ਹੋਈ ਹੈ। ਉਹ ਕਣਕ ਹੱਥ 'ਚ ਚੱਕੋ ਤੇ ਮਤਲਬ ਕਿ ਇੰਨੀ ਖਾਲੀ ਹੋ ਚੁੱਕੀ ਹੈ ਕਿ ਉਹ ਜਦੇ ਹੱਥ ਨੂੰ ਥੋੜੇ ਸਾਰੇ ਪਾਊਡਰ ਲੱਗ ਜਾਂਦਾ ਤੇ ਪਤਾ ਲੱਗਦਾ ਕਿ ਲਓ ਜੀ ਇਹ ਤਾਂ ਸਾਰੀ ਸੁਸਰੀ ਨੇ ਖਤਮ ਕਰਤੀ ਜੀ ਤੇ ਉੱਥੇ ਜਿਹੜੀਆਂ ਬੀਬੀਆਂ ਬਣਾ ਕੇ ਦੇ ਰਹੀਆਂ ਨੇ ਖਾਣਾ, ਉਹ ਕਹਿੰਦੀਆਂ ਭਾਈ ਚੌਲਾਂ 'ਚੋਂ ਵੀ ਚੁਗਣਾ ਪੈਂਦਾ, ਕਣਕ ਨੂੰ ਪਿਹਾਉਣ ਤੋਂ ਪਹਿਲਾਂ ਉਹ 'ਚੋਂ ਵੀ ਚੁਗਣਾ ਪੈਂਦਾ, ਦਾਲਾਂ ਵੀ ਚੁਗਣੀਆਂ ਪੈਂਦੀਆਂ, ਤਾਂ ਕਹਿੰਦੇ ਕਿ ਮਾੜਾ ਮੋਟਾ ਪਕਾ ਕੇ ਦੇਣ, ਪਰ ਕਹਿੰਦੇ ਪੱਕ ਹੀ ਰਿਹਾ। ਮਤਲਬ ਸੁਸਰੀ ਵਾਲੇ ਚੌਲ, ਸੁਸਰੀ ਵਾਲੀ ਕਣਕ ਦਾ ਆਟਾ ਉਹੀ ਜਵਾਕਾਂ ਨੂੰ ਮਿਲਦਾ। ਤੇ ਜਿਹੜਾ ਹੁਣ ਸਵਾਲ ਇਹ ਹੈ ਕਿ ਜਿਹੜਾ ਉਹ ਬਣ ਗਿਆ ਆਪਣੇ ਆਪ ਹੀ ਆਟਾ ਬਣ ਗਿਆ ਸੁਸਰੀ ਨੇ, ਕੀ ਉਹ ਵੀ ਵਿੱਚੇ ਪਿਸ ਰਿਹਾ, ਕੀ ਉਹ ਵੀ ਵਿੱਚੇ ਗੁੰਨਿਆ ਜਾ ਰਿਹਾ? ਇਹ ਆਪਣੇ ਆਪ 'ਚ ਸਵਾਲ ਹੈ। ਸੋ ਇਸ ਲਈ ਆਹ ਇੱਕ ਤੱਥ ਜਿਹੜੇ ਸਾਹਮਣੇ ਆਏ। ਉੱਥੇ ਫਿਰ ਉਹ ਪ੍ਰਿੰਸੀਪਲ ਨਵੀਂ ਕੋਈ ਰਜਨੀ ਵਾਲਾ ਆਈ ਆ, ਉਹ ਕਹਿੰਦੀ ਜੀ ਕਿ ਮੈਂ ਤਾਂ ਜੁਲਾਈ 'ਚ ਜੁਆਇਨ ਕੀਤਾ ਤੇ ਮੈਨੂੰ ਤਾਂ ਪਤਾ ਨਹੀਂ ਕਿ ਸਿਸਟਮ ਕਿੱਥੋਂ ਚੱਲਦਾ, ਕਿਵੇਂ ਚੱਲਦਾ, ਪਰ ਅਸੀਂ ਤਾਂ ਸਾਫ਼ ਅਨਾਜ ਦਾ ਹੀ ਬਣਾ ਕੇ ਦੇ ਰਹੇ ਹਾਂ। ਪੁਰਾਣਾ ਅਨਾਜ ਤਾਂ ਮੈਂ ਫਿਰ ਬੰਦ ਕਰਾਤਾ ਸੀ ਜਦੋਂ ਮੈਨੂੰ ਪਤਾ ਲੱਗਿਆ ਇਹ ਜਾਂ ਕੁਛ ਹੈ। ਤੇ ਉੱਥੇ ਜਿਹੜੀਆਂ ਬਣਾਉਣੀਆਂ ਕੁੱਕ ਨੇ ਉਹ ਕਹਿੰਦੀਆਂ ਭਾਈ ਚੁੱਕ ਚੁੱਕ ਕੇ ਦਿੰਨੇ, ਹੁਣ ਕਿਹਦਾ ਸੱਚ ਮੰਨੋਗੇ ਤੁਸੀਂ? ਜੀ ਸੋ ਇਸ ਲਈ ਇਹ ਇੱਕ ਸਕੂਲ ਦੇ ਹਵਾਲੇ ਨਾਲ ਤੱਥ ਸਾਫ਼ ਨੇ ਕਿ ਜਦੋਂ ਕੁੱਕ ਐਸੋਸੀਏਸ਼ਨਾਂ ਦੀ ਪੰਜਾਬ ਦੀ ਪ੍ਰਧਾਨ ਨੂੰ ਇਹ ਕਹਿਣਾ ਪਵੇ ਕਿ 9 ਤਾਂ ਅਸੀਂ ਕੱਟ ਲਾਂਗੇ, ਪਰ ਸੁਸਰੀ ਵਾਲੀ ਕਣਕ ਕਿੱਥੇ ਲੁਕਾਓਗੇ, ਹੈ ਨਾ, ਖਰਾਬ ਚੌਲ ਕਿੱਥੇ ਲੁਕਾਓਗੇ? ਸੋ ਉੱਥੋਂ ਅੰਦਾਜ਼ਾ ਲੱਗਦਾ ਕਿ ਮਤਲਬ ਕਿਹੜਾ ਅਨਾਜ। ਤੇ ਆਹ ਹੁਣ ਇੱਕ ਸਕੂਲ ਦੀ ਰਿਪੋਰਟ ਨਹੀਂ ਦੱਸ ਦਿੱਤਾ ਕਿ ਜਦੋਂ ਉੱਥੇ ਦੇ ਬਣਾਉਣ ਵਾਲੀਆਂ ਬੀਬੀਆਂ ਨੂੰ ਇਹ ਕਹਿਣਾ ਪਵੇ ਭਾਈ ਚੁੱਕ ਕੇ ਦੇਣੀ ਪੈਂਦੀ ਹੈ ਸਾਨੂੰ ਤਾਂ ਸੁਸਰੀਆਂ, ਕੀੜੇ ਕੱਢ ਕੇ ਝਾੜ ਕੇ ਦੇਣੀ ਪੈਂਦੀ ਹੈ, ਤੇ ਉੱਥੇ ਹੱਥਾਂ ਦੇ ਵਿੱਚ ਕਣਕ ਚੱਕਣ ਤੇ ਤੁਹਾਡੇ ਹੱਥਾਂ ਨੂੰ ਆਟਾ ਲੱਗਦਾ ਹੋਵੇ ਤਾਂ ਉਹ ਪਤਾ ਕਿ ਸੁਸਰੀ ਨੇ ਸਾਰੀ ਕਣਕ ਖਾ ਲਈ ਹੈ, ਸੁਸਰੀ ਲੱਗ ਗਈ ਹੈ, ਤੇ ਉਹ ਅਨਾਜ ਆਪਣੇ ਪਸ਼ੂ ਵੀ ਮੂੰਹ ਨਹੀਂ ਮਾਰਦੇ। ਜੀ ਬਿਲਕੁਲ। ਤੁਸੀਂ ਖੁਰਲੀ 'ਚ ਪਾ ਦਿਓ ਕੱਖਾਂ ਦੇ ਉੱਤੇ, ਤੇ ਪਸ਼ੂ ਵੀ ਉੱਪਰੋਂ ਸੁੰਘ ਕੇ ਛੱਡ ਦਿੰਦੇ ਨੇ ਕਈ ਵਾਰ। ਸੋ ਇਸ ਲਈ ਚਿੜੀਆਂ ਜਨੌਰ ਵੀ ਪਰੇ ਹੋ ਜਾਂਦੇ ਨੇ ਕਿ ਹਾਂ। ਤੇ ਇੱਥੇ ਬੱਚਿਆਂ ਨੂੰ, ਉਹ ਬੱਚੇ ਜਿਨ੍ਹਾਂ ਨੂੰ ਕਹਿੰਦੇ ਸੀ ਪੰਜਾਬ ਦਾ ਭਵਿੱਖ ਬਣਨਾ, ਜੀ ਸਹੀ ਜਿਨ੍ਹਾਂ ਹੈ, ਨੇ ਪੰਜਾਬ ਸੰਭਾਲਣਾ, ਅਸੀਂ ਉਹਨਾਂ ਨੂੰ ਕਿਹੋ ਜਿਹਾ ਭੋਜਨ ਦੇ ਰਹੇ ਹਾਂ, ਤੇ ਫਿਰ ਉਹ ਕਿਹੜੇ ਰੋਗਾਂ ਨਾਲ ਲੜਨ ਦੀ ਉਹਨਾਂ ਦੀ ਸ਼ਕਤੀ ਆਉਣੀ, ਕਿਹੜੇ ਉਹਨਾਂ ਦੇ ਸਮਾਜ ਦੀਆਂ ਕ੍ਰਿਤੀਆਂ ਨਾਲ ਲੜਨ ਦੀ ਤਾਕਤ ਆਉਣੀ, ਕਿਹੜੀ ਉਹਨਾਂ ਦਾ ਸਮਾਜਿਕ ਵਿਕਾਸ ਹੋਣਾ, ਕਿਹੜਾ ਉਹਨਾਂ ਦਾ ਦਿਮਾਗੀ ਵਿਕਾਸ ਹੋਣਾ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ ਮਿਡ ਡੇ ਮੀਲ ਬਿਮਾਰੀਆਂ ਦਾ ਅੱਡਾ ਬਣ ਰਹੀ ਹੈ, ਤੇ ਜਾਂ ਫਿਰ ਸੱਚਮੁੱਚ ਸੰਤੁਲਿਤ ਭੋਜਨ ਰਾਹੀਂ ਬੱਚਿਆਂ ਨੂੰ ਮੌਜੂਦ ਕੀਤਾ ਜਾ ਰਿਹਾ। ਤੇ ਹੁਣ ਜੇ ਸੁਸਰੀਆਂ ਨੇ ਚੱਕੀਆਂ ਦਾ ਕੰਮ ਕਰਨਾ, ਫਿਰ ਚੱਕੀਆਂ ਬੰਦ ਕਰ ਦਿਓ। ਜੀ ਬਿਲਕੁਲ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਟਿੱਪਣੀਆਂ ਤੇ ਖਾਸ ਜਾਣਕਾਰੀਆਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਸੋ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਸਮਾਪਤ ਕਰਾਂਗੇ ਜੀ। ਮੈਨੂੰ ਪ੍ਰਵੀਨ ਸ਼ਰਮਾ ਨੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।